ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਆਪਾਂ ਵੱਖ-ਵੱਖ ਗੱਲਾਂ ਬਾਤਾਂ ਕਰਦੇ ਹਾਂ। ਕੀ ਕੁਛ ਚੱਲ ਰਿਹਾ ਆ ਅਮਰੀਕਾ ਭਰ ਦੇ ਵਿੱਚ, ਵਿਸ਼ਵ ਦੇ ਵਿੱਚ, ਉਸ ਦੀ ਜਿਹੜੀ ਜਾਣਕਾਰੀ ਆ ਉਹ ਆਪਾਂ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਜ਼ਰੀਏ ਅਪਡੇਟ ਅਮਰੀਕਾ ਦੇ ਜ਼ਰੀਏ ਲੈ ਕੇ ਹਾਜ਼ਰ ਹੁੰਦੇ ਹਾਂ। ਸੋਮਵਾਰ ਤੋਂ ਸ਼ਨੀਚਰਵਾਰ ਤੱਕ ਜਿਹੜਾ ਇਹ ਪ੍ਰੋਗਰਾਮ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ। ਅਤੇ ਆਓ ਜਿਹੜੇ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਉਸ ਦੀ ਸ਼ੁਰੂਆਤ ਕਰਦੇ ਹਾਂ, ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਆ ਉਹ ਸ਼ੁਰੂ ਕਰਾਂਗੇ। ਅੱਜ 8 ਮਾਰਚ ਦਾ ਦਿਨ ਦੇ 8 ਮਾਰਚ ਤਰੀਕ ਅਤੇ ਦਿਨ ਹੈਗਾ ਜੀ ਵੀਰਵਾਰ ਦਾ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ, ਸਹਿਯੋਗ ਕੀਤਾ ਆ ਸਾਡੇ ਸਪੋਂਸਰਸ ਨੇ, ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੰਡ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਜੀ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698, 408-722-7698 ਦੇ ਉੱਤੇ, ਜਾਂ 408-272-5200 ਦੇ ਉੱਤੇ। ਅਤੇ ਆਓ ਆਪਣੀ ਅੱਜ ਦੀ ਗੱਲਬਾਤ ਸ਼ੁਰੂਆਤ ਕਰਦੇ ਹਾਂ। ਜਿਹੜੀ ਇਸ ਟਾਈਮ ਮੇਜਰ ਜਿਹੜੀ ਖਬਰ ਆ, ਜਿਹੜੀ ਟਰੇਡ ਵਾਰ ਨੂੰ ਲੈ ਕੇ ਹੀ ਜਿਹੜੀ ਉਹ ਚੱਲ ਰਹੀ ਆ, ਕਿਉਂਕਿ ਇਸ ਦੇ ਕਰਕੇ ਜਿਹੜੀ ਕਾਫੀ ਧੜਥੱਲੀ ਮੈਂ ਕਹੂੰਗਾ ਵੀ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਫੈਲੀ ਹੋਈ ਆ। ਜਦੋਂ ਤੋਂ ਰਾਸ਼ਟਰਪਤੀ ਟਰੰਪ ਨੇ ਜਿਹੜਾ ਪ੍ਰਪੋਜ਼ਲ ਰੱਖਿਆ ਸੀਗਾ ਵੀ ਜਿਹੜਾ ਸਟੀਲ ਆਪਾਂ ਇੱਥੇ ਆਉਂਦਾ ਆ, ਜਿਹੜਾ ਇੰਪੋਰਟ ਕੀਤਾ ਜਾਂਦਾ ਜਾਂ ਬਾਹਰਲੇ ਮੁਲਕ ਇੱਥੇ ਜਿਹੜੇ ਘੱਲਦੇ ਨੇ, ਅਤੇ ਜਿਹੜਾ ਅਲਮੀਨੀਅਮ ਇੱਥੇ ਘੱਲਦੇ ਆ, ਉਸ ਦੇ ਉੱਤੇ 25% ਅਤੇ 10% ਜਿਹੜਾ ਟੈਰਿਫ ਆ ਉਹ ਲਾਇਆ ਜਾਊਗਾ। ਅਤੇ ਉਸ ਤੋਂ ਬਾਅਦ ਦੇ ਵਿੱਚ ਖਾਸ ਕਰਕੇ ਆਪਣੇ ਜਿਹੜੇ ਗੁਆਂਢੀ ਮੁਲਕ ਜਿਹੜੇ ਉੱਤਰ ਅਤੇ ਦੱਖਣ ਦੋਨੋਂ ਹੀ ਪਾਸੇ ਦੇ ਨੇ, ਕੈਨੇਡਾ ਜਿਹੜਾ ਕਿ ਨੰਬਰ 1 ਮੁਲਕ ਹੈਗਾ ਆ, ਜਿਹੜਾ ਸਭ ਤੋਂ ਜ਼ਿਆਦਾ ਆਪਾਂ ਨੂੰ ਜਿਹੜਾ ਸਟੀਲ ਘੱਲਦਾ ਆ, ਅਤੇ ਮੈਕਸੀਕੋ ਨੰਬਰ 4 'ਤੇ ਆਉਂਦਾ ਆ, ਉਹ ਸਭ ਤੋਂ ਚੌਥੇ ਨੰਬਰ 'ਤੇ ਜਿਹੜਾ ਉਹ ਘੱਲਦਾ ਆ। ਉਹਨਾਂ ਦੇ ਉੱਤੇ ਜਿਹੜਾ ਕਾਫੀ ਅਸਰ ਜਿਹੜਾ ਪੈਣਾ ਆ। ਅਤੇ ਅੱਜ ਜਦੋਂ ਗੱਲਬਾਤ ਇਸ ਦੇ ਉੱਤੇ ਜਿਹੜੇ ਕਰ ਰਹੇ ਸੀਗੇ, ਤਾਂ ਇਸ ਦੇ ਵਿੱਚ ਇਹ ਗੱਲਾਂ ਆ ਰਹੀਆਂ, ਅਤੇ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਥੋੜ੍ਹੀ ਜਿਹੀ ਨਰਮੀ ਜਿਹੜੀ ਕਿਤੇ ਨਾ ਕਿਤੇ ਉਹਨਾਂ ਨੇ ਦਿਖਾਈ ਆ। ਥੋੜ੍ਹਾ ਜਿਹਾ ਉਸ ਤੋਂ ਜਿਹੜਾ ਇੱਕ ਕਦਮ ਆਪਾਂ ਕਹਿ ਸਕਦੇ ਹਾਂ ਵੀ ਪਿੱਛੇ ਨੂੰ ਚੱਕਿਆ। ਕਹਿੰਦੇ ਵੀ ਕੁਛ ਕੁ ਮੁਲਕਾਂ ਨੂੰ ਇਸ ਦੇ ਵਿੱਚ ਐਕਸੈਪਸ਼ਨ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ। ਇਹ ਖਾਸ ਕਰਕੇ ਉਸ ਤੋਂ ਬਾਅਦ ਦੇ ਵਿੱਚ ਕਹਿ ਲਓ ਵੀ ਕਰ ਰਹੇ ਨੇ, ਜਦੋਂ ਤੋਂ ਹੋਰ ਮੁਲਕਾਂ ਨੇ ਵੀ ਰਿਟੈਲੀਏਸ਼ਨ ਦੇ ਤੌਰ ਦੇ ਉੱਤੇ ਕਿਹਾ ਵੀ ਅਸੀਂ ਇਸ ਦੇ ਬਦਲੇ ਜਿਹੜਾ ਆ ਹੁਣ ਤੁਹਾਡੇ ਵੀ ਕਈ ਜਿਹੜੇ ਉਤਪਾਦ ਹੈਗੇ ਆ ਉਹਨਾਂ ਦੇ ਉੱਤੇ ਆਪਾਂ ਟੈਰਿਫ ਐਕਸਟਰਾ ਜਿਹੜਾ ਆ ਉਹ ਲਾਵਾਂਗੇ। ਸੋ ਉਸ ਨੂੰ ਦੇਖਦੇ ਹੋਏ ਥੋੜ੍ਹੀ ਜਿਹੀ ਨਰਮੀ ਉਹਨਾਂ ਨੇ ਦਿਖਾਈ ਆ। ਵਾਈਟ ਹਾਊਸ ਦੇ ਵਿੱਚ ਪਹਿਲੋਂ ਇਹ ਗੱਲਾਂ ਸੀਗੀਆਂ ਵੀ ਅੱਜ ਇਸ ਆਰਡਰ ਦੇ ਉੱਤੇ ਰਾਸ਼ਟਰਪਤੀ ਟਰੰਪ ਜਿਹੜੇ ਆ ਉਹ ਦਸਤਖਤ ਕਰ ਸਕਦੇ ਨੇ, ਹਸਤਾਖਰ ਕਰਨਗੇ, ਪਰ ਜਿਹੜੇ ਵਾਈਟ ਹਾਊਸ ਦੇ ਸਕੈਜੂਲ ਦੇ ਵਿੱਚ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਜਿਹੜੀ ਉਹ ਨਜ਼ਰ ਨਹੀਂ ਆਈ ਵੀ ਕਿਸ ਮੌਕੇ ਦੇ ਉੱਤੇ ਜਿਹੜੇ ਉਹ ਸਾਈਨ ਕਰਨਗੇ। ਹੋ ਸਕਦਾ ਆ ਉਹਨਾਂ ਨੇ ਇਸ ਨੂੰ ਥੋੜ੍ਹਾ ਜਿਹੜਾ ਹੁਣ ਡਿਲੇ ਕਰ ਦਿੱਤਾ ਆ, ਕਿਉਂਕਿ ਜਿੰਨੀ ਕਹਿ ਲਓ ਵੀ ਗਰਮੈਸ਼ ਆਲੇ ਦੁਆਲਿਓਂ ਹੀਟ ਜਿਹੜੀ ਆ ਉਹ ਸਹਿਣੀ ਪੈ ਰਹੀ ਹੈ ਇਹਨਾਂ ਨੂੰ, ਵੀ ਇਹਦੇ ਕਰਕੇ ਜਿਹੜੀ ਪ੍ਰੋਬਲਮ ਆ ਉਹ ਆ ਸਕਦੀ ਆ। ਇੱਕ ਜਿਹੜੀ ਗੱਲ ਇਸ ਚੀਜ਼ ਦੇ ਵਿੱਚ ਨਾਲ ਹੈਗੀ ਹੈ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਵੀ ਜਿਹੜਾ ਆਪਣਾ ਕੈਨੇਡਾ ਆ ਅਤੇ ਮੈਕਸੀਕੋ ਆ, ਉਹਨਾਂ ਦੇ ਨਾਲ ਨਾਫਟਾ ਦੀ ਜਿਹੜੀ ਨੈਗੋਸੀਏਸ਼ਨ ਆ ਉਹ ਵੀ ਜਿਹੜੀ ਨਾਲ ਦੇ ਨਾਲ ਚੱਲ ਰਹੀ ਆ। ਸੋ ਜਿਹੜੇ ਇਸ ਪ੍ਰਪੋਜ਼ਲ ਦੇ ਤਹਿਤ ਕਹਿੰਦੇ ਆ ਵੀ ਜੇ ਤਾਂ ਨਾਫਟਾ ਦੀ ਨੈਗੋਸੀਏਸ਼ਨ ਸਿਰੇ ਚੜ੍ਹ ਜਾਂਦੀ ਆ, ਜਿੱਦਾਂ ਦੀ ਅਮਰੀਕਾ ਚਾਹੁੰਦਾ ਆ, ਜਿਹੜੀਆਂ ਚੀਜ਼ਾਂ ਦੇ ਵਿੱਚ ਥੋੜ੍ਹੀ ਬਹੁਤੀ ਢਿੱਲ ਮੱਠ ਚਾਹੁੰਦਾ ਆ, ਜਾਂ ਜਿਸ ਦੇ ਵਿੱਚ ਕਹਿੰਦੇ ਆ ਵੀ ਸਾਨੂੰ ਥੋੜ੍ਹਾ ਉਸ ਦੇ ਵਿੱਚ ਹੋਰ ਫਾਇਦਾ ਹੋਵੇ, ਜੇ ਤਾਂ ਉਹ ਜਿਹੜੇ ਨਵਾਰੋ ਨੇ ਇਸ ਟਾਈਮ ਜੋ ਇਸ ਪੂਰੇ ਗੱਲਬਾਤ ਦੇ ਲਈ ਕਰ ਰਹੇ ਨੇ ਨਾਫਟਾ ਦੀ, ਮੈਕਸੀਕੋ ਦੇ ਨਾਲ ਅਤੇ ਕੈਨੇਡਾ ਦੇ ਨਾਲ, ਜੇ ਤਾਂ ਉਹ ਗੱਲ ਸਿਰੇ ਚੜ੍ਹਦੀ ਆ ਤਾਂ ਫਿਰ ਤਾਂ ਕਹਿੰਦੇ ਜਿਹੜੇ ਟੈਰਿਫ ਆ ਉਹ ਅਸੀਂ ਨਹੀਂ ਲਾਵਾਂਗੇ ਇਹਨਾਂ ਦੋ ਮੁਲਕਾਂ ਦੇ ਉੱਤੇ। ਅਤੇ ਜੇ ਨਾਫਟਾ ਦੀ ਗੱਲਬਾਤ ਫਾਲ ਥਰੂ ਹੋ ਜਾਂਦੀ ਆ ਵੀ ਉਹ ਗੱਲ ਨਹੀਂ ਬਣਦੀ, ਤਾਂ ਫਿਰ ਟੈਰਿਫ ਦੇ ਲਈ ਇਹ ਦੋਨੋਂ ਮੁਲਕ ਜਿਹੜੇ ਆ ਉਹ
ਚੱਲਦੇ ਰਹਿਣ ਵੀ ਉਹ ਫਿਰ ਉਹ ਚੱਲੇਗਾ। ਸੋ ਇਸ ਟਾਈਮ 7ਵੇਂ ਰਾਊਂਡ ਦੀਆਂ ਜਿਹੜੀਆਂ ਆ ਨੈਗੋਸੀਏਸ਼ਨ ਆ ਉਹ ਚੱਲ ਰਹੀਆਂ ਆ। ਨੈਗੋਸ਼ੀਏਟਰਸ ਜਿਹੜੇ ਗੱਲਾਂ ਬਾਤਾਂ ਕਰ ਰਹੇ ਨੇ USA, ਕੈਨੇਡਾ ਅਤੇ ਮੈਕਸੀਕੋ ਦੇ ਨਾਫਟਾ ਨੂੰ ਲੈ ਕੇ, ਅਤੇ ਇਹੀ ਜਿਹੜੀ ਇਸ ਟਾਈਮ ਟਰਾਈ ਹੋ ਰਹੀ ਆ ਵੀ ਕੋਈ ਬ੍ਰੇਕ ਥਰੂ ਜਾਂ ਕੋਈ ਅਜਿਹੇ ਪੁਆਇੰਟਸ ਦੇ ਉੱਤੇ ਸਾਰੇ ਹੀ ਮੁਲਕ ਜਿਹੜੇ ਕਿਤੇ ਨਾ ਕਿਤੇ ਉਹ ਮੰਨ ਜਾਣ ਤਾਂ ਜੋ ਜਿਹੜਾ ਨਾਫਟਾ ਆ ਉਹ ਵੀ ਜਿਹੜਾ ਕਿਤੇ ਨਾ ਕਿਤੇ ਉਹ ਬਰਕਰਾਰ ਰਵੇ। ਸੋ ਜੇ ਨਹੀਂ ਹੁੰਦਾ ਤਾਂ ਉਹਨਾਂ ਨੇ ਇਸ ਚੀਜ਼ ਨੂੰ ਕਲੀਅਰ ਕਰ ਦਿੱਤਾ ਆ ਵੀ ਅਸੀਂ ਇਸ ਦੇ ਉੱਤੇ ਜਿਹੜੇ ਆ ਉਹ ਟੈਰਿਫ ਫਿਰ ਲਾਵਾਂਗੇ। ਸੋ ਜਿਹੜੇ ਨਵਾਰੋ ਨੇ ਉਹ ਇਸ ਟਾਈਮ ਜਿਹੜੇ ਪੀਟਰ ਨਵਾਰੋ ਨੇ ਇਹ ਇਸ ਦੀ ਜਿਹੜੀ ਦੇਖ ਰੇਖ ਆ ਉਹ ਕਰ ਰਹੇ ਨੇ। ਸੋ ਹੋਪਫੁਲੀ ਜਿਹੜਾ ਕੁਛ ਨਾ ਕੁਛ ਇਸ ਦੇ ਵਿੱਚ ਪੋਜ਼ੀਟਿਵ ਆਵੇ, ਜੇ ਨਹੀਂ ਆਉਂਦਾ ਤਾਂ ਫਿਰ ਕੰਮ ਜਿਹੜਾ ਇਸ ਦੇ ਵਿੱਚ ਖਰਾਬ ਹੋ ਸਕਦਾ ਆ। ਜਦ ਕੱਲ੍ਹ ਵਾਈਟ ਹਾਊਸ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਹੁੰਦੀ ਆ, ਡੇਲੀ ਬਰੀਫਿੰਗ ਹੁੰਦੀ ਆ, ਪੱਤਰਕਾਰਾਂ ਨੂੰ ਦਿੱਤੀ ਜਾਂਦੀ ਆ, ਉਸ ਦੇ ਵਿੱਚ ਸਾਰਾ ਹਕਬੀ ਸੈਂਡਰਸ ਜੋ ਪ੍ਰੈਸ ਸਕੱਤਰ ਨੇ ਵਾਈਟ ਹਾਊਸ ਦੇ, ਉਹਨਾਂ ਨੂੰ ਜਦੋਂ ਇਸ ਦੇ ਬਾਰੇ ਜਿਹੜਾ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਇਹ ਕੇਸ ਪੱਧਰ ਦੇ ਉੱਤੇ ਰੱਖਿਆ ਜਾਊਗਾ ਵੀ ਕਿਹਨੂੰ ਐਗਜ਼ੈਂਪਸ਼ਨ ਦੇਣੀ ਆ, ਕਿਹਨੂੰ ਨਹੀਂ ਦੇਣੀ ਆ। ਅਤੇ ਉਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਆਖਿਆ ਵੀ ਇਹ ਜਿਹੜੀ ਸਿੱਧੀ ਜਿਹੀ ਗੱਲ ਆ ਕੰਟਰੀ ਟੂ ਕੰਟਰੀ ਅਤੇ ਕੇਸ ਟੂ ਕੇਸ ਬੇਸਿਸ ਦੇ ਉੱਤੇ ਹੀ ਜਿਹੜੀ ਉਹ ਦੇਖੀ ਜਾਊਗੀ। ਹੋ ਸਕਦਾ ਵੀ ਇਹਨਾਂ ਟੈਰਿਫਸ ਦੇ ਵਿੱਚ ਜਿਹੜੇ ਕਹਿ ਲਓ ਵੀ ਮੇਜਰ ਟੌਪ ਦੇ ਮੁਲਕ ਆ ਜਿਨ੍ਹਾਂ ਤੋਂ ਅਮਰੀਕਾ ਜਿਹੜਾ ਆ ਇੰਪੋਰਟ ਕਰਦਾ ਆ ਸਮਾਨ, ਜਿਨ੍ਹਾਂ ਦਾ ਸਮਾਨ ਇੱਥੇ ਪਹੁੰਚਦਾ ਆ, ਉਹਨਾਂ ਦੇ ਉੱਤੇ ਨਾ ਟੈਰਿਫ ਲੱਗੇ ਅਤੇ ਹੋ ਸਕਦਾ ਆ ਜਿਹੜਾ ਉਹ ਲੱਗ ਵੀ ਜਾਵੇ। ਸੋ ਕੇਸ ਟੂ ਕੇਸ ਬੇਸਿਸ ਜਿਹੜਾ ਆ ਉਹ ਦੇਖਿਆ ਜਾਵੇਗਾ। ਅਤੇ ਨਾਲ ਹੀ ਜਿਹੜੇ ਘੱਟੋ ਘੱਟ ਹਾਊਸ ਦੇ ਜਿਹੜੇ 100 ਰਿਪਬਲਿਕਨ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਨੂੰ ਕੱਲ੍ਹ ਜਿਹੜਾ ਆਪਣੇ ਇਸ ਟੈਰਿਫਸ ਨੂੰ ਲੈ ਕੇ ਜਿਹੜੇ ਆ ਦੁਬਾਰਾ ਮੁੜ ਵਿਚਾਰ ਕਰਨ ਦੇ ਲਈ ਆਖਿਆ ਸੀ। ਵੇਜ਼ ਅਤੇ ਮੀਨਸ ਕਮੇਟੀ ਦੇ ਜਿਹੜੇ ਚੇਅਰਮੈਨ ਆ ਕੈਵਿਨ ਬਰੇਡੀ, ਉਹਨਾਂ ਦੀ ਅਗਵਾਈ ਹੇਠ ਜਿਹੜੇ 100 ਹੋਰ ਹਾਊਸ ਦੇ ਰਿਪਬਲਿਕਨ ਆ ਉਹਨਾਂ ਨੇ ਇਹ ਆਖਿਆ, ਉਹਨਾਂ ਨੇ ਨਾਲ ਚਿੰਤਾ ਜ਼ਾਹਰ ਕੀਤੀ ਵੀ ਜਿਹੜੇ ਇਹ ਟੈਰਿਫ ਜੇ ਇੱਦਾਂ ਇੰਨੇ ਵੱਡੇ ਪੈਮਾਨੇ ਦੇ ਉੱਤੇ ਲਾਏ ਗਏ, ਇੰਨੇ ਜ਼ਿਆਦਾ ਲਾਏ ਗਏ, ਤਾਂ ਇਹਦੇ ਕਰਕੇ ਬਹੁਤ ਸਾਰੀਆਂ ਅਮਰੀਕਨ ਜੌਬਸ ਜਿਹੜੀਆਂ ਆ ਉਹ ਲਾਸ ਹੋ ਸਕਦੀਆਂ ਆ, ਉਹ ਜਾ ਸਕਦੀਆਂ ਨੇ, ਕੀਮਤਾਂ ਦੇ ਵਿੱਚ ਵਾਧਾ ਹੋ ਸਕਦਾ ਆ ਕੰਜ਼ਿਊਮਰ ਦੇ ਲਈ, ਅਤੇ ਡੋਮੈਸਟਿਕ ਮੈਨੂਫੈਕਚਰਿੰਗ ਦੇ ਪਲਾਂਟਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਇਹਦਾ ਖਤਰਾ ਜਿਹੜਾ ਉਹ ਬਣੂਗਾ। ਉਹ ਇਸ ਦੇ ਉੱਤੇ ਜਿਹੜੀ ਆਪਣੀ ਭੈੜੀ ਸੱਟ ਆ ਉਹ ਛੱਡਣਗੇ। ਇਸ ਨੂੰ ਦੇਖਦੇ ਹੋਏ ਵੀ ਇਹ ਗੱਲਾਂ ਹੋਣ ਦੇ ਬਾਵਜੂਦ ਵੀ ਅਜੇ ਵੀ ਜਿਹੜੀ ਆ ਰਾਸ਼ਟਰਪਤੀ ਟਰੰਪ ਨੇ ਥੋੜ੍ਹੀ ਜਿਹੀ ਢਿੱਲ ਦਿਖਾਈ ਆ, ਪਰ ਇੰਨਾ ਨਹੀਂ ਵੀ ਉਹ ਇਸ ਤੋਂ ਜਿਹੜਾ ਬੈਕਆਊਟ ਜਿਹੜਾ ਹੋਣਗੇ। ਉੱਦਾਂ ਜਿੱਦਾਂ ਉੱਧਰ ਜਿਹੜੀ ਯੂਰਪੀਅਨ ਯੂਨੀਅਨ ਆ, ਜਿਸ ਦੇ ਬਾਰੇ ਆਪਾਂ ਪਹਿਲਾਂ ਵੀ ਦੱਸਿਆ ਆ, ਉਹਨਾਂ ਨੇ ਵੀ 25% ਦਾ ਟੈਰਿਫ ਲਾਉਣ ਦੀ ਗੱਲ ਆਖੀ ਆ, ਜਿਹੜਾ $3.5 ਬਿਲੀਅਨ ਦੇ ਅਮਰੀਕਨ ਗੁੱਡਸ ਉਹਨਾਂ ਦੇ ਕੋਲ ਹਰ ਵਾਰੀ ਜਿਹੜੇ ਆ ਉਹ ਪਹੁੰਚਦੇ ਆ। ਸੋ ਜੇ ਉਹਦੇ ਉੱਤੇ ਵੀ 25% ਟੈਕਸ ਲੱਗੂਗਾ, ਤੁਸੀਂ ਆਪ ਸੋਚੋ ਵੀ ਕਾਫੀ ਜਿਹੜਾ ਅਸਰ ਜਿਹੜਾ ਆ ਉਹ ਪਵੇਗਾ। ਸੋ 1 ਮਾਰਚ ਨੂੰ ਜਿਹੜੇ ਰਾਸ਼ਟਰਪਤੀ ਟਰੰਪ ਨੇ ਇਹ ਜਿਹੜੇ ਨਵੇਂ ਟੈਰਿਫ ਆ ਉਹ ਅਨਾਊਂਸ ਜਿਹੜੇ ਉਹ ਕੀਤੇ ਸੀਗੇ, ਪਰ ਨਾਲ ਇਹ ਵੀ ਕਿਹਾ ਸੀਗਾ ਵੀ ਸ਼ਾਇਦ ਅੱਜ ਦੇ ਦਿਨ ਉਹ ਇਸ ਆਰਡਰ ਦੇ ਉੱਤੇ ਜਿਹੜੇ ਸਾਈਨ ਕਰਨਗੇ, ਪਰ ਹਾਲ ਦੀ ਘੜੀ ਉਹਨਾਂ ਨੇ ਇਸ ਦੇ ਉੱਤੇ ਸਾਈਨ ਕਰਨ ਦੇ ਉੱਤੇ ਕਹਿ ਲਓ ਵੀ ਥੋੜ੍ਹੀ ਜਿਹੀ ਪੋਸਟਪੋਨ ਉਸ ਨੂੰ ਕਰ ਦਿੱਤਾ ਆ, ਅਤੇ ਹੋਰ ਜਿਹੜੀਆਂ ਗੱਲਾਂ ਆ ਉਹ ਵਿਚਾਰਨ ਜਿਹੜੇ ਅੱਗੇ। ਸੋ ਇਹ ਹੁਣ ਦੇਖਦੇ ਹਾਂ। ਅਤੇ ਨਾਲ ਹੀ ਅੱਜ ਕਹਿੰਦੇ ਆ ਵਾਈਟ ਹਾਊਸ ਦੇ ਵਿੱਚ ਜਿਹੜੇ ਸਟੀਲ ਅਤੇ ਅਲਮੀਨੀਅਮ ਇੰਡਸਟਰੀ ਆ ਉਹਨਾਂ ਦੇ ਬੰਦਿਆਂ ਦੇ ਨਾਲ ਜਿਹੜੀ ਆ ਉਹ ਕਹਿੰਦੇ ਆ ਮੁਲਾਕਾਤ ਵੀ ਹੈਗੀ ਆ, ਮੀਟਿੰਗ ਵੀ ਜਿਹੜੀ ਆ ਉਹ ਹੈਗੀ ਆ। ਤਕਰੀਬਨ 3:30 ਵਜੇ ਜਿਹੜੇ ਉੱਥੋਂ ਦੇ ਸਮੇਂ ਮੁਤਾਬਕ ਜਿਹੜੀ ਮੀਟਿੰਗ ਹੋਣੀ ਆ, ਅਤੇ ਕਹਿੰਦੇ ਵੀ ਮੈਂ ਬਹੁਤ ਲੁੱਕ ਫਾਰਵਰਡ ਕਰ ਰਿਹਾ ਉਹਨਾਂ ਦੇ ਨਾਲ ਮੁਲਾਕਾਤ ਕਰਨ ਲਈ, ਅਤੇ ਕਹਿੰਦੇ ਸਾਨੂੰ ਆਪਣਾ ਸਟੀਲ ਅਤੇ ਅਲਮੀਨੀਅਮ ਜਿਹੜੀਆਂ ਇੰਡਸਟਰੀ ਆ ਉਹ ਬਚਾਉਣੀ ਪੈਣੀ ਆ। ਬਾਕੀ ਉਹ ਕਹਿੰਦੇ ਵੀ ਇਸ ਇੰਡਸਟਰੀ ਨੇ ਬਹੁਤ ਫਲੈਕਸੀਬਿਲਿਟੀ ਕੋਆਪਰੇਸ਼ਨ ਜਿਹੜੀ ਆ ਕੋਆਪਰੇਸ਼ਨ ਜਿਹੜੀ ਆ ਉਹ ਦਿੱਤੀ ਆ। ਸੋ ਹੋਪਫੁਲੀ ਜਿਹੜੇ ਆਪਾਂ ਇਸ ਨੂੰ ਲੈ ਕੇ ਜਿਹੜਾ ਆ ਕੁਛ ਨਾ ਕੁਛ ਜਿਹੜਾ ਕਰ ਸਕਾਂਗੇ। ਸੋ ਫਰਸਟ੍ਰੇਸ਼ਨ ਜਿਹੜੀ ਆ ਕਾਫੀ ਆ ਚੌਂਕ ਸਵੇਰੇ ਜਿਹੜੀ ਫੈਲੀ ਹੋਈ ਆ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਕਿਸ ਤਰੀਕੇ ਦੇ ਨਾਲ ਹੀ ਜਿਹੜਾ ਓਵਰਆਲ ਇਸ ਦੇ ਉੱਤੇ ਗੱਲ ਜਿਹੜੀ ਵਿਚਾਰ ਚਰਚਾਵਾਂ ਜਿਹੜੀਆਂ ਹੁੰਦੀਆਂ ਆ, ਕਿ ਇਹ ਆਪਣੀ ਇਸ ਗੱਲ ਤੋਂ ਜਿਹੜੇ ਉਹ ਵਾਪਸ ਮੁੜ ਜਾਣਗੇ ਜਾਂ ਫਿਰ ਵਾਕਿਆ ਹੀ ਆਪਣੀ ਇਸ ਗੱਲ ਦੇ ਨਾਲ ਗੋ ਥਰੂ ਹੋਣਗੇ ਅਤੇ 25% ਤੱਕ ਦਾ ਜਿਹੜਾ ਟੈਕਸ ਆ ਉਹ ਜਿਹੜਾ ਇਹਨਾਂ ਇੰਪੋਰਟਸ ਦੇ ਉੱਤੇ ਸਟੀਲ ਦੇ ਅਲਮੀਨੀਅਮ ਦੇ ਇੰਪੋਰਟ ਦੇ ਉੱਤੇ ਜਿਹੜਾ ਆ ਉਹ ਲਾਉਣਗੇ। ਸੋ ਲੈਟਸ ਸੀ ਵੇਟ ਐਂਡ ਵਾਚ ਦੀ ਜਿਹੜੀ ਪਾਲਿਸੀ ਆ ਇਸ ਟਾਈਮ ਉਹ ਦੇਖਣੀ
ਪਵੇਗੀ। ਅਤੇ ਅਗਲੀ ਜਿਹੜੀਆਂ ਆਪਾਂ ਖਬਰਾਂ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਹਾਂ, ਸਾਊਥ ਕੋਰੀਆ ਦੇ ਜਿਹੜਾ ਵਫਦ ਸੀਗਾ ਜਿਹੜਾ ਪਹੁੰਚਿਆ ਹੋਇਆ ਸੀ ਨਾਰਥ ਕੋਰੀਆ ਦੇ ਵਿੱਚ, ਉਹਨਾਂ ਨੂੰ ਖਾਸੀ ਕਹਿ ਲਓ ਵੀ ਇੱਕ ਜੇਤੀਆਂ ਖੁਸ਼ੀਆਂ ਦੇ ਵਿੱਚ ਹੁਣ ਉਹ ਅਮਰੀਕਾ ਵੱਲ ਨੂੰ ਆ ਰਹੇ ਨੇ। ਅਤੇ ਕੀ ਮੈਸੇਜ ਨਾਰਥ ਕੋਰੀਆ ਨੇ ਘੱਲਿਆ ਆ, ਜਿਸ ਦੇ ਬਾਰੇ ਕਾਫੀ ਜਿਹੜੀ ਇਸ ਟਾਈਮ ਚਰਚਾਵਾਂ ਵੀ ਚੱਲ ਰਹੀਆਂ ਆ। ਕੋਈ ਇਸ ਦੇ ਉੱਤੇ ਖੁਸ਼ੀ ਜ਼ਾਹਰ ਕਰ ਰਿਹਾ ਅਤੇ ਕੋਈ ਇਸ ਨੂੰ ਅਜੇ ਵੀ ਟੇਢੀ ਅੱਖ ਦੇ ਨਾਲ ਦੇਖ ਰਿਹਾ ਵੀ ਇਸ ਦੇ ਪਿੱਛੇ ਕਿਤੇ ਨਾਰਥ ਕੋਰੀਆ ਦੀ ਕੋਈ ਡੂੰਘੀ ਚਾਲ ਤਾਂ ਨਹੀਂ, ਵੀ ਜਿਹੜਾ ਉਸਨੇ ਇਹ ਗੱਲ ਆਖ ਦਿੱਤੀ ਵੀ ਮੈਂ ਆਪਣੇ ਪਰਮਾਣੂ ਹਥਿਆਰਾਂ ਨੂੰ ਜਿਹੜਾ ਆ ਹਟਾਉਣ ਦੇ ਲਈ ਵੀ ਗੱਲਬਾਤ ਕਰਨ ਲਈ ਤਿਆਰ ਹਾਂ ਅਮਰੀਕਾ ਦੇ ਨਾਲ। ਸੋ ਨਾਰਥ ਕੋਰੀਆ ਦੇ ਜਿਹੜੀ ਡੈਲੀਗੇਸ਼ਨ ਆ ਓਫੀਸ਼ੀਅਲ ਆ ਉਹ ਹੁਣ US ਦੇ ਵੱਲ ਨੂੰ ਆ ਰਹੇ ਨੇ, ਅਤੇ ਮਾਫੀ ਚਾਹੁੰਦਾ ਸਾਊਥ ਕੋਰੀਆ ਦੇ ਜਿਹੜੇ ਆ ਉਹ ਇੱਧਰ ਨੂੰ ਆ ਰਹੇ ਨੇ। ਨਾਰਥ ਕੋਰੀਆ ਨੇ ਕੀ ਮੈਸੇਜ ਦਿੱਤਾ ਆ ਉਹ ਉੱਥੇ ਪਤਾ ਲੱਗੂਗਾ, ਕਿਉਂਕਿ ਇਸ ਪੈਨਲ ਦੇ ਵਿੱਚ ਕੁਛ ਅਜਿਹੇ ਲੋਕ ਵੀ ਨਾਲ ਸ਼ਾਮਿਲ ਸੀਗੇ, ਅਤੇ ਸਿੱਧੀ ਮੁਲਾਕਾਤ ਜਿਹੜੀ ਉਹਨਾਂ ਦੀ ਕਿਮ ਯੋਂਗ ਉਨ ਦੇ ਨਾਲ ਵੀ ਜਿਹੜੀ ਆ ਉਹ ਉੱਥੇ ਹੋਈ ਸੀਗੀ। ਸੋ ਇੱਕ ਡਿਪਲੋਮੈਟਿਕ ਤੌਰ ਦੇ ਉੱਤੇ ਜਿਹੜਾ ਕਿਮ ਯੋਂਗ ਉਨ ਆ ਉਹ ਹੁਣ ਜਿਹੜਾ ਉਹ ਯੂਜ਼ ਕਰ ਰਿਹਾ, ਉਹ ਵਰਤ ਰਿਹਾ ਆ। ਦੇਖਦੇ ਹਾਂ ਕੀ ਬਣਦਾ ਆ। ਬਹੁਤ ਸਾਰੇ ਲੋਕ ਇਸ ਪੂਰੇ ਕੇਸ ਦੇ ਵਿੱਚ ਇਹ ਚਿੰਤਾ ਜ਼ਾਹਰ ਕਰ ਰਹੇ ਆ ਵੀ ਖਾਸ ਕਰਕੇ ਜਿਹੜੇ ਮਿਲਟਰੀ ਦੇ ਵਿਸ਼ਲੇਸ਼ਕ ਨੇ ਉਹ ਕਹਿੰਦੇ ਨੇ ਵੀ ਇੱਦਾਂ ਮਹਿਸੂਸ ਹੋ ਰਿਹਾ ਆ ਵੀ ਇਹ ਜਿਹੜਾ ਨਾਰਥ ਕੋਰੀਆ ਵਾਲਾ ਆ ਇਹ ਗੱਲਾਂ ਦੇ ਜ਼ਰੀਏ ਟਾਈਮ ਜਿਹੜਾ ਉਹ ਭਾਲ ਰਿਹਾ ਆ। ਸ਼ਾਇਦ ਉਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਆ ਵੀ ਇਹਨਾਂ ਦਾ ਜਿਹੜਾ ਪਰਮਾਣੂ ਹਥਿਆਰ ਵਾਲੇ ਆ ਉਹ ਬਿਲਕੁਲ ਕਿਨਾਰੇ ਦੇ ਉੱਤੇ ਆ, ਅਤੇ ਟੈਕਨੋਲੋਜੀ ਇਹਨਾਂ ਦੀ ਪੂਰੀ ਵਿਕਸਿਤ ਹੋਣ ਦੇ ਕਗਾਰ ਦੇ ਉੱਤੇ ਜਿਹੜੀ ਆ ਉਹ ਪਹੁੰਚੀ ਹੋਈ ਆ। ਅਤੇ ਜੇ ਇਹ ਇਸ ਤਰੀਕੇ ਦੇ ਨਾਲ ਗੱਲ ਹੈਗੀ ਆ ਤਾਂ ਇਹ ਸਿਰਫ ਅਤੇ ਸਿਰਫ ਟਾਈਮ ਜਿਹੜਾ ਉਹ ਕੱਢ ਰਿਹਾ ਆ ਵੀ ਲੋਕ ਇਹਨਾਂ ਦੇ ਉੱਤੇ ਹੋਰ ਕਿਸੇ ਤਰੀਕੇ ਦੇ ਨਾਲ ਜਾਂ ਹਮਲਾ ਨਾ ਕਰ ਦੇਣ ਜਾਂ ਉਹ ਕੁਛ ਨਾ ਕਰ ਦੇਣ, ਵੀ ਉਹਨਾਂ ਨੂੰ ਉਹ ਸਮਾਂ ਮਿਲ ਜਾਵੇ ਆਪਣੀ ਜਿਹੜੀ ਪੂਰੀ ਟੈਕਨੋਲੋਜੀ ਨੂੰ ਨਿਰਵਿਘਨ ਜਿਹੜਾ ਆ ਉਹ ਵਿਕਸਿਤ ਕਰਨ ਦੇ ਲਈ। ਸੋ ਇਹ ਵੀ ਇੱਕ ਪੋਸੀਬਿਲਿਟੀ ਜਿਹੜੀ ਜ਼ਰੂਰ ਬਣ ਸਕਦੀ ਆ, ਕਿਉਂਕਿ ਇਹ ਜਿਹੜੀ ਰਾਜਨੀਤੀ ਆ, ਕੂਟਨੀਤੀ ਆ, ਇਸੇ ਹੀ ਤਰੀਕੇ ਦੇ ਨਾਲ ਜਿਹੜੀ ਚੱਲਦੀ ਆ। ਅਗਲੇ ਬੰਦੇ ਨੂੰ ਕਿੱਦਾਂ ਡਿਲੇ ਜਿਹੜਾ ਕਰਨਾ ਜਾਂ ਗੱਲਾਂ ਸੁਲਝਾਉਣਾ ਆ, ਉਨੀ ਦੇਰ ਦੇ ਵਿੱਚ ਜਿਹੜੀ ਆਪਣੀ ਗੱਲ ਆ ਉਹ ਆਪਣੀ ਕੰਮ ਆ ਜਿਹੜਾ ਉਹ ਪੂਰਾ ਕਰ ਲਿਆ ਜਾਵੇ। ਪਰ ਇਹੀ ਨਹੀਂ, ਕੱਲ੍ਹ ਜਿਹੜਾ ਕਿਮ ਯੋਂਗ ਉਨ ਦਾ ਇੱਕ ਹੋਰ ਵੱਡਾ ਬਿਆਨ ਜਿਹੜਾ ਉਹ ਆਇਆ ਸੀ, ਉਹ ਕਹਿੰਦਾ ਮੈਂ ਸਾਊਥ ਕੋਰੀਆ ਦੇ ਵਿੱਚ ਜਾ ਕੇ ਗੱਲਬਾਤ ਕਰਨ ਦੇ ਲਈ ਰੈਡੀ ਹਾਂ, ਮੈਂ ਤਿਆਰ ਹਾਂ, ਮੈਂ ਉੱਥੇ ਵੀ ਜਿਹੜਾ ਆ ਜਾ ਸਕਦਾ ਆ। ਇਹੀ ਜਿਹੜੀ ਇੱਛਾ ਆ ਜਦ ਨਵੇਂ ਬਣੇ ਰਾਸ਼ਟਰਪਤੀ ਸੀਗੇ ਉੱਥੋਂ ਦੇ ਸਾਊਥ ਕੋਰੀਆ ਦੇ, ਉਹਨਾਂ ਨੇ ਵੀ ਜ਼ਾਹਰ ਕੀਤੀ ਸੀ। ਕਹਿੰਦੇ ਅਸੀਂ ਵੀ ਇਸ ਤਰੀਕੇ ਦੇ ਨਾਲ ਕਹਿੰਦਾ ਵੀ ਮੈਂ ਵੀ ਉੱਥੇ ਜਿਹੜਾ ਜਾ ਕੇ ਇਸ ਨਾਲ ਸਿੱਧੀ ਗੱਲਬਾਤ ਕਰਨ ਦੇ ਲਈ ਤਿਆਰ ਜਿਹੜਾ ਹੋ ਸਕਦਾ ਆ। ਜੇ ਵਾਕਿਆ ਹੀ ਇਸ ਤਰੀਕੇ ਦੇ ਨਾਲ ਗੱਲਬਾਤ ਇਹਨਾਂ ਦੋਨਾਂ ਮੁਲਕਾਂ ਦੇ ਕਹਿ ਲਓ ਵੀ ਰਾਸ਼ਟਰਪਤੀਆਂ ਦੀ, ਇੱਕ ਪਾਸੇ ਲੀਡਰ ਆ ਡਿਕਟੇਟਰ ਆ, ਅਤੇ ਇੱਕ ਪਾਸੇ ਜਿਹੜਾ ਲੋਕਾਂ ਵੱਲੋਂ ਚੁਣਿਆ ਗਿਆ ਬੰਦਾ ਆ, ਉਹ ਕਰਦੇ ਨੇ, ਤਾਂ ਇੱਕ ਵੱਡੀ ਮੈਂ ਕਹੂੰਗਾ ਵੀ ਗੱਲ ਜਿਹੜੀ ਹੋਵੇਗੀ, ਅਤੇ ਪੂਰੀ ਦੁਨੀਆ ਦੀ ਅੱਖ ਪੂਰੀ ਟਿਕਟਕੀ ਜਿਹੜੀ ਆ ਇਹਨਾਂ ਦੋਨਾਂ ਜਿਹੜੇ ਦੇਸ਼ਾਂ ਦੇ ਉੱਤੇ ਜਿਹੜੀ ਉਹ ਜ਼ਰੂਰ ਲੱਗੀ ਰਹੇਗੀ। ਬਾਕੀ ਜਿੱਦਾਂ ਮੈਂ ਕਿਹਾ ਵੀ ਕਈ ਮਿਲਟਰੀ ਵਿਸ਼ਲੇਸ਼ਕ ਨੇ ਇਸ ਦੇ ਪਿੱਛੇ ਇਹ ਵੀ ਚਿੰਤਾ ਜ਼ਾਹਰ ਕੀਤੀ ਆ ਵੀ ਸਿਰਫ ਅਤੇ ਸਿਰਫ ਇਹ ਦਿਖਾਉਣ ਨੂੰ ਹੋ ਰਿਹਾ ਕੰਮ, ਅਤੇ ਅੰਦਰ ਖਾਤੇ ਜਿਹੜਾ ਆ ਉਹ ਕੁਛ ਹੋਰ ਜਿਹੜਾ ਆ ਉਹ ਚੱਲ ਰਿਹਾ ਆ। ਸੋ ਲੈਟਸ ਸੀ ਅਤੇ ਲੈਟਸ ਹੋਪ ਵੀ ਜਿਹੜਾ ਆ ਇਸ ਦੇ ਵਿੱਚ ਕੁਛ ਪੋਜ਼ੀਟਿਵ ਹੀ ਜਿਹੜੀ ਆ ਉਹ ਖਬਰ ਜਿਹੜੀ ਉਹ ਆਵੇ। ਅਤੇ ਅਮਰੀਕਾ ਦੇ ਵਿੱਚ ਕੀ ਗੱਲਾਂ ਹੁੰਦੀਆਂ, ਅਮਰੀਕਾ ਇਸ ਦੇ ਉੱਤੇ ਕਿਸ ਤਰੀਕੇ ਦਾ ਜਿਹੜਾ ਰਵੱਈਆ ਨਾਲ ਰੱਖੂਗਾ, ਇਹ ਵੀ ਦੇਖਣ ਵਾਲੀ ਗੱਲ ਰਹੇਗੀ, ਕਿਉਂਕਿ ਸਾਊਥ ਕੋਰੀਆ ਦਾ ਸਭ ਤੋਂ ਵੱਡਾ ਅਤੇ ਐਲਾਈ ਜਿਹੜਾ ਆ ਉਹ ਅਮਰੀਕਾ ਆ, ਜਿਨ੍ਹਾਂ ਨੇ ਆਪਣੇ ਫੌਜੀ ਵੀ ਉੱਥੇ ਰੱਖੇ ਹੋਏ ਆ, ਉਹਨਾਂ ਦੀ ਜਿਹੜੇ ਮਦਦ ਦੇ ਲਈ ਸਾਂਝੇ ਫੌਜੀ ਅਭਿਆਨ ਵੀ ਜਿਹੜੇ ਆ ਉੱਥੇ ਕੀਤੇ ਜਾਂਦੇ ਨੇ, ਅਭਿਆਸ ਜਿਹੜੇ ਆ ਉਹ ਕੀਤੇ ਜਾਂਦੇ ਨੇ। ਹਮੇਸ਼ਾ ਮਿਲਟਰੀ ਟ੍ਰੇਨਿੰਗ ਐਕਸਰਸਾਈਜ਼ਾਂ ਜਿਹੜੀਆਂ ਉਹਨਾਂ ਦੋਨਾਂ ਮੁਲਕਾਂ ਦੀਆਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਆ। ਡੀਮਿਲਟਰਾਈਜ਼ ਜ਼ੋਨ ਵੀ ਬਣਿਆ ਹੋਇਆ ਵੀ ਉੱਥੇ ਕੋਈ ਹਥਿਆਰ ਨਹੀਂ ਹੋਊਗਾ, ਪਰ ਸਭ ਨੂੰ ਪਤਾ ਹੈ ਦੋਨਾਂ ਹੀ ਮੁਲਕਾਂ ਨੇ ਆਪੋ ਆਪਣੇ ਜਿਹੜੇ ਹਥਿਆਰ ਆ ਉਸ ਡੀਮਿਲਟਰਾਈਜ਼ ਜ਼ੋਨ ਦੇ ਵਿੱਚ ਵੀ ਲਾ ਕੇ ਰੱਖੇ ਹੋਏ ਨੇ। ਸੋ ਦੇਖਦੇ ਹਾਂ ਇਸ ਦੇ ਉੱਤੇ ਕੀ ਜਿਹੜਾ ਆ ਅੱਗੇ ਗੱਲ ਬਣੇਗੀ। ਅਗਲੀ ਜਿਹੜੀ ਆਪਾਂ ਖਬਰ ਉਸ ਦੇ ਵੱਲ ਕਰਦੇ ਜਾਈਏ
ਜਿਹੜਾ ਨਾਰਥ ਈਸਟ ਜਿਹੜਾ ਹੈਗਾ ਅਮਰੀਕਾ ਦਾ ਈਸਟਰਨ ਬਾਰਡਰ ਆ, ਅਤੇ ਉਹ ਜਿਹੜੀਆਂ ਸਟੇਟਾਂ ਜਿੱਥੇ ਕਿ ਇੱਕ ਵਾਰੀ ਫਿਰ ਦੁਬਾਰਾ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਆ। ਕਾਰਨ ਉਸ ਦੇ ਪਿੱਛੇ ਇਹੀ ਆ ਵੀ ਇੱਕ ਵਾਰੀ ਫਿਰ ਉਹੀ ਜਿਹੜੇ ਸਨੋ ਅਤੇ ਹਨੇਰੀ ਅਤੇ ਇੱਦਾਂ ਦੇ ਸਟੋਰਮ ਜਿਹੜੇ ਆ ਉਹ ਆ ਰਹੇ ਆ। ਬਹੁਤ ਹੀ ਹੈਵੀ ਸਨੋ ਜਿਹੜੀ ਇਸ ਟਾਈਮ ਆ ਉੱਥੇ ਪੈ ਰਹੀ ਆ, ਭਾਰੀ ਜਿਹੜੀ ਬਰਫਬਾਰੀ ਹੋ ਰਹੀ ਆ। ਅਤੇ ਇਹੀ ਨਹੀਂ, ਬਹੁਤ ਸਾਰੇ ਲੋਕ ਇਸ ਟਾਈਮ ਬਿਜਲੀ ਤੋਂ ਬਗੈਰ ਜਿਹੜੇ ਆ ਉੱਥੇ ਆਪਣਾ ਜੀਵਨ ਜਿਹੜਾ ਬਤੀਤ ਕਹਿ ਲਓ ਵੀ ਉਹ ਕਰ ਰਹੇ ਨੇ। ਨਾਰਥ ਈਸਟ ਦੇ ਵਿੱਚ ਇੱਕ ਵਾਰੀ ਫਿਰ ਪਿਛਲੇ 2 ਵੀਕਾਂ 'ਚ ਲਗਾਤਾਰ 2 ਨਵੇਂ ਸਟੋਰਮ ਜਿਹੜੇ ਆ ਉੱਥੇ ਆਏ ਨੇ। ਨਿਊ ਜਰਸੀ ਦੇ ਟਾਊਨ ਦੇ ਵਿੱਚ ਜਿਹੜਾ ਆ ਉਹ ਕਹਿ ਲਓ ਵੀ ਬਰਫ ਜਿਹੜੀ ਹੋਈ ਪਈ ਆ। ਮੈਸੇਚਿਊਸੇਟ ਦੇ ਵਿੱਚ, ਨਿਊਯਾਰਕ ਵਾਲੇ ਇਲਾਕੇ ਦੇ ਵਿੱਚ ਬਹੁਤ ਜਿਹੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਲੋਕਾਂ ਦੇ ਘਰਾਂ ਦੇ ਉੱਤੇ, ਗੱਡੀਆਂ ਦੇ ਉੱਤੇ ਜਿਹੜੇ ਰੁੱਖ ਟੁੱਟ ਕੇ ਜਿਹੜੇ ਉਹ ਡਿੱਗ ਰਹੇ ਨੇ। ਅਤੇ ਖਾਸ ਕਰਕੇ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਕਹਿ ਲਓ ਵੀ ਪਬਲਿਕ ਟਰਾਂਸਪੋਰਟ ਨੂੰ ਜਿਹੜੀ ਆ ਰਹੀ ਆ, ਬੱਸਾਂ ਵੀ ਚੱਲ ਨਹੀਂ ਰਹੀਆਂ ਚੰਗੀ ਤਰੀਕੇ ਦੇ ਨਾਲ, ਕਿਉਂਕਿ ਸਲਿਪਰੀ ਇੰਨੀਆਂ ਰੋਡ ਨੇ, ਰਿਸਕ ਨਹੀਂ ਬਹੁਤਾ ਲੈਣਾ ਚਾਹੁੰਦੇ। ਅਤੇ ਨਾਲ ਦੇ ਨਾਲ ਹਵਾਈ ਜਹਾਜ਼ਾਂ ਦੀਆਂ ਉਡਾਨਾਂ ਦੇ ਉੱਤੇ ਵੀ ਬਹੁਤ ਜਿਹੜਾ ਭਾਰੀ ਅਸਰ ਜਿਹੜਾ ਪਿਆ ਆ। ਹਜ਼ਾਰਾਂ ਹੀ ਜਿਹੜੀਆਂ ਆ ਫਲਾਈਟਸ ਆ ਉਹ ਕੈਂਸਲ ਹੋਈਆਂ ਆ ਇਸ ਵਿੰਟਰ ਸਟੋਰਮ ਦੇ ਚੱਲਦਿਆਂ। ਅਤੇ ਹੁਣ ਤੱਕ ਕਹਿੰਦੇ ਵੀ ਤਕਰੀਬਨ 3.5 ਲੱਖ ਕਸਟਮਰ ਜਿਹੜੇ ਆ ਮੈਸੇਚਿਊਸੇਟ ਦੇ ਵਿੱਚ ਉਹ ਬਗੈਰ ਬਿਜਲੀ ਤੋਂ ਨੇ, ਅਤੇ ਤਕਰੀਬਨ 2,29,000 ਜਿਹੜੇ ਕਸਟਮਰ ਆ ਉਹ ਨਿਊ ਜਰਸੀ ਦੇ ਵਿੱਚ ਬਗੈਰ ਬਿਜਲੀ ਤੋਂ ਇਸ ਟਾਈਮ ਆਪਣਾ ਜੀਵਨ ਜਿਹੜਾ ਬਸਰ ਕਰ ਰਹੇ ਆ। ਅਮਰੀਕਾ ਵਰਗੇ ਮੁਲਕ ਦੇ ਵਿੱਚ ਜਿੱਥੇ 1 ਮਿੰਟ ਵੀ ਬਿਜਲੀ ਨਹੀਂ ਜਾਂਦੀ, ਜਦੋਂ ਇੱਦਾਂ ਬਿਜਲੀ ਜਾਂਦੀ ਆ ਉੱਤੋਂ ਇੰਨੀ ਠੰਡ ਹੋਈ ਹੋਵੇ, ਬਰਫਬਾਰੀ ਹੋ ਰਹੀ ਹੋਵੇ, ਜਿਹੜੀ ਇਹ ਥੰਡਰ ਸਨੋ ਜਿਹੜੀ ਆ ਉੱਥੇ ਪੈ ਰਹੀ ਹੋਵੇ, ਤਾਂ ਉਹ ਬਹੁਤ ਜਿਹੜੀ ਆ ਖਤਰੇ ਵਾਲੀ ਗੱਲ ਉਹਨਾਂ ਲਈ ਬਣੀ ਹੋਈ ਆ। ਥੰਡਰ ਸਨੋ ਕਹਿੰਦੇ ਇੱਕ ਬਹੁਤ ਹੀ ਰੇਅਰ ਫਿਨੋਮੀਨਾ ਆ, ਬਹੁਤ ਘੱਟ ਜਿਹੜਾ ਦੇਖਣ ਨੂੰ ਮਿਲਦਾ ਆ, ਜਿਸ ਦੇ ਵਿੱਚ ਜਦੋਂ ਕਹਿੰਦੇ ਆਪਣੀ ਚਰਨ ਸੀਮਾ 'ਤੇ ਹੁੰਦੀ ਆ ਤਾਂ 1 ਘੰਟੇ ਵਿੱਚ 3 ਇੰਚ ਤੱਕ ਸਨੋ ਜਿਹੜੀ ਆ ਉੱਥੇ ਪੈ ਜਾਂਦੀ ਆ। ਇੰਨੀ ਤੇਜ਼ੀ ਦੇ ਨਾਲ ਜਿਹੜੀ ਬਰਫਬਾਰੀ ਉਦੋਂ ਹੁੰਦੀ ਆ। ਸੋ ਜਿਹੜੇ ਵੀ ਲੋਕ ਉੱਧਰ ਨੂੰ ਜਾ ਰਹੇ ਨੇ, ਖਾਸ ਕਰਕੇ ਜਿਹੜੇ ਆਪਣੇ ਟਰੱਕਰ ਵੀਰ ਵੀ ਆ, ਉਹ ਵਿਸ਼ੇਸ਼ ਜਿਹੜਾ ਜੀ ਧਿਆਨ ਦੇਣ, ਰੋਡਸ ਦਾ ਜਿਹੜਾ ਜੀ ਪਤਾ ਕਰਕੇ ਹੀ ਜਿਹੜਾ ਅੱਗੇ ਨੂੰ ਲੰਘਣ, ਤਾਂ ਜੋ ਮੁਸ਼ਕਿਲਾਂ ਦੇ ਵਿੱਚ ਜਿਹੜਾ ਨਾ ਫਸਿਆ ਜਾਵੇ। ਸਹਿਜ ਦੇ ਨਾਲ ਜਿਹੜਾ ਚੱਲੋ। ਅਤੇ ਇਹੀ ਨਹੀਂ, ਨਾਲ ਆਪਾਂ ਆਪਣੇ ਬਾਕੀ ਜਿੰਨੇ ਵੀ ਉਹਨਾਂ ਨੂੰ ਕਈ ਵਾਰੀ ਪਿੱਛੋਂ ਪੁਸ਼ ਵੀ ਬਹੁਤ ਕੀਤਾ ਜਾਂਦਾ ਵੀ ਨਹੀਂ ਕੋਈ ਗੱਲ ਨਹੀਂ, ਦੇਖੀ ਜਾਊਗੀ, ਤੁਸੀਂ ਚੱਲ। ਸੋ ਪਹਿਲੋਂ ਬਾਕੀ ਦੇ ਕੰਮ ਬਾਅਦ 'ਚ, ਪਹਿਲੋਂ ਦੇਖੋ ਜੀ ਆਪਣੀ ਜਾਨ ਅਤੇ ਦੂਜਿਆਂ ਦੀ ਜਿਹੜੀ ਜਾਨ ਆ ਉਹ ਪਹਿਲੋਂ ਇੰਪੋਰਟੈਂਟ ਆ। ਸੋ ਉਹ ਤਰੀਕਾ ਜਿਹੜਾ ਉਹ ਜ਼ਰੂਰ ਪਲੀਜ਼ ਧਿਆਨ ਦੇ ਵਿੱਚ ਜਿਹੜਾ ਉਹ ਰੱਖਿਓ, ਨਹੀਂ ਤਾਂ ਐਵੇਂ ਪ੍ਰੋਬਲਮ ਦੇ ਵਿੱਚ ਨਹੀਂ ਜਿਹੜਾ ਫਸਣਾ, ਕਿਉਂਕਿ ਪਿੱਛੇ ਸਾਰੇ ਜਾਣੇ ਹੀ ਪਰਿਵਾਰ ਜਿਹੜਾ ਤੁਹਾਡਾ ਇੰਤਜ਼ਾਰ ਜਿਹੜਾ ਕਰ ਰਿਹਾ ਹੁੰਦਾ ਆ। ਸੋ ਪਲੀਜ਼ ਜਿਹੜਾ ਉਸ ਚੀਜ਼ ਦਾ ਧਿਆਨ ਜ਼ਰੂਰ ਰੱਖਿਓ। ਅਤੇ ਬਾਕੀ ਜਿਹੜੇ ਉੱਥੇ ਰਹਿ ਰਹੇ ਆ ਉਹ ਵੀ ਉਹੀ ਬਾਹਰ ਨਿਕਲਣ ਜਿਨ੍ਹਾਂ ਨੂੰ ਬਹੁਤ ਅਤ ਜ਼ਰੂਰੀ ਆ, ਜੇ ਸਮਾਨ ਤੁਹਾਡੇ ਕੋਲ ਘਰੇ ਹੈਗਾ ਆ, ਕਿਉਂਕਿ ਇਹੋ ਜਿਹੇ ਮੌਕਿਆਂ ਦੇ ਉੱਤੇ ਸਾਰੇ ਕੰਮਕਾਰ ਜਿਹੜੇ ਠੱਪ ਹੁੰਦੇ ਨੇ, ਬੰਦ ਹੀ ਹੁੰਦੇ ਨੇ ਆਲਮੋਸਟ, ਜਿੱਥੇ ਇੰਨੀ ਜ਼ਿਆਦਾ ਭਾਰੀ ਬਰਫਬਾਰੀ ਜਾਂ ਸਟੋਰਮ ਜਿਹੜੇ ਆ ਰਹੇ ਹੁੰਦੇ ਆ। ਸੋ ਪਲੀਜ਼ ਜਿਹੜਾ ਇਸ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ। ਬ੍ਰੇਕ ਦਾ ਵੇਲਾ ਹੋ ਚੁੱਕਾ, ਇੱਕ ਬ੍ਰੇਕ ਲੈਂਦੇ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਗਨ ਕੰਟਰੋਲ ਨੂੰ ਲੈ ਕੇ ਫਲੋਰੀਡਾ ਦੇ ਵਿੱਚ ਕੀ ਹੋਇਆ ਅਤੇ ਕੀ ਜਿਹੜਾ ਸੋਚ ਰਹੇ ਨੇ ਵੀ ਇੱਥੋਂ ਦੇ ਜਿਹੜੀ ਸੈਨੇਟਰ ਆ ਉਹ ਕੀ ਗੱਲਾਂ ਹੁਣ ਕਰ ਰਹੇ ਨੇ, ਇਹਦੇ ਬਾਰੇ ਜਿਹੜੀ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ। ਬਹੁਤ ਅਹਿਮ ਵਿਸ਼ਾ ਜਿਹੜਾ ਆ ਇਸ ਟਾਈਮ ਅਮਰੀਕਾ ਦੇ ਵਿੱਚ, ਜਿਹਦੀ ਘਰ ਦੇ ਵਿੱਚ ਚਰਚਾ ਇਸ ਟਾਈਮ ਉਹ ਹੋ ਰਹੀ ਆ, ਉਸ ਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਾਂਗੇ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਲ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ, ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664। ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲ ਗਰੋਵ, ਕੈਲੀਫੋਰਨੀਆ।
ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166888888। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੂਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। जी हाँ, फ्लेमिंगो पैलेस वाले कोल अपना फंक्शन बुक कराओ ते टेंशन फ्री होके परौणियां वांगू आओ। ओ दिंदे ने पूरे कैलिफोर्निया च केटरिंग दी सर्विस, डेकोरेशन, DJ, फुल बार, भाजी ते मठियाई दा प्रबंध भी करदे ने। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ ਜੋ ਕਿ ਹੁਣ ਖੁੱਲ ਚੁੱਕਾ ਹੈ 9203 ਫਾਲਸਮ ਬੋਲੇਵਾਰਡ ਸੈਕਰਾਮੈਂਟੋ ਵਿਖੇ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ ਤੋਂ ਤੁਸੀਂ ਲੈ ਸਕਦੇ ਹੋ ਅਨਸਟਿਚਡ ਸੂਟ, ਕਸਟਮ ਮੇਡ ਸੂਟ, ਰੈਡੀਮੇਡ ਸੂਟ, ਪੰਜਾਬੀ ਜੁੱਤੀ, ਜੁਐਲਰੀ, ਰਮਾਲਾ ਸਾਹਿਬ ਤੇ ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਤੇ ਫਿਜੀਅਨ ਗਰੋਸਰੀ ਤੇ ਫਰੈਸ਼ ਸਬਜ਼ੀ ਦੇ ਨਾਲ ਫਰੈਸ਼ ਫਰੂਟ ਵੀ। ਹਰ ਤਰ੍ਹਾਂ ਦੀ 4 ਪਾਉਂਡ ਦਾਲ 399 ਅਤੇ ਸਾਰੇ ਆਟੇ ਸੇਲ ਤੇ ਹਨ। ਤੁਸੀਂ ਇਹਨਾਂ ਤੋਂ ਹਰ ਤਰ੍ਹਾਂ ਦੇ ਭਾਂਡੇ ਲੈ ਸਕਦੇ ਹੋ। ਇਹਨਾਂ ਕੋਲੋਂ ਜਾਗੋ ਦੀ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ। ਹੋਰ ਜਾਣਕਾਰੀ ਲਈ ਕਾਲ ਲਾਡੀ ਭੁੱਲਰ 916 917 5866 916 917 5866। ਜਰੂਰ ਪਹੁੰਚੋ ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ। ਐਡਰੈਸ 9203 ਫਾਲਸਮ ਬੋਲੇਵਾਰਡ ਸੈਕਰਾਮੈਂਟੋ। ਨੰਬਰ 916 917 5866 916 917 5866। ਪ੍ਰੀਤ, ਓਹ ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ। ਇੰਨੇ ਪਤਲੇ ਕਿਵੇਂ ਹੋ ਗਏ? ਉਹ ਮੈਂ ਆਪਣੇ ਮੋਟਾਪੇ ਤੋਂ ਬੜਾ ਤੰਗ ਸੀ। ਮੈਂ ਗਿਆ ਫਿਰ ਕੁਲਾਰ ਹਸਪੀਟਲ ਬੀਜਾ। ਉੱਥੋਂ ਮੈਂ ਮਿਨੀ ਗੈਸਟ੍ਰਿਕ ਬਾਈਪਾਸ ਕਰਵਾਇਆ। 3 ਦਿਨ ਚ ਹਸਪੀਟਲ ਤੋਂ ਛੁੱਟੀ ਤੇ ਹੁਣ ਮੈਂ ਕਾਫੀ ਹਲਕਾ ਤੇ ਚੁਸਤ ਮਹਿਸੂਸ ਕਰ ਰਿਹਾ। ਪਰ ਇਹਦੇ ਨਾਲ ਕੋਈ ਕਮਜ਼ੋਰੀ ਤਾਂ ਨਹੀਂ ਆਈ? ਕੋਈ ਹੋਰ ਇਫੈਕਟ ਤਾਂ ਨਹੀਂ ਪਿਆ? ਕਮਜ਼ੋਰੀ ਕੋਈ ਨਹੀਂ ਆਈ, ਪਰ ਇਫੈਕਟ ਜ਼ਰੂਰ ਪਿਆ। ਉਹ ਕੀ? ਇੱਕ ਤਾਂ 50 ਕਿਲੋ ਦੇ ਲਾਗੇ ਬੰਨੇ ਭਾਰ ਘਟ ਗਿਆ ਲੱਗਦਾ, ਤੇ ਹੁਣ ਮੈਂ ਰਾਤ ਨੂੰ ਘਰਾੜਿਆਂ ਤੋਂ ਬਚਣ ਲਈ ਮਸ਼ੀਨ ਵੀ ਯੂਜ਼ ਨਹੀਂ ਕਰਦਾ। ਕੁਲਾਰ ਹਸਪੀਟਲ। ਜੇਕਰ ਤੁਸੀਂ ਵੀ ਮੋਟਾਪਾ ਜਾਂ ਮੋਟਾਪੇ ਨਾਲ ਸੰਬੰਧਿਤ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਇੱਕ ਵਾਰ ਜ਼ਰੂਰ ਪਹੁੰਚੋ। ਅਮਰੀਕਾ ਦੇ ਨੰਬਰ 1 MGB ਸਰਜਨ ਡਾਕਟਰ ਰੋਬਰਟ ਰਿਟਲੇਜ ਵੱਲੋਂ ਸਰਟੀਫਾਈਡ ਡਾਕਟਰ KS ਕੁਲਾਰ ਦੁਆਰਾ ਚਲਾਇਆ ਜਾ ਰਿਹਾ ਸੈਂਟਰ ਕੁਲਾਰ ਹਸਪੀਟਲ, GT ਰੋਡ, ਬੀਜਾ, ਖੰਨਾ। ਕਾਲ 9878090001 98780 90001 और विजिट www.kularhospital.com। अच्छा गल सुन, मेरी शुगर भी ठीक है ते इंसुलिन भी बंद होगी। मैं पंजाबी बोलिया किते भुल ना जाई जवाना। सत श्री अकाल दोस्तों, मैं तुहाडा अपना जैस धामी, तुसीं सुन रहे हो पंजाबी रेडियो USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵੱਲ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ, ਤੇ ਆਓ ਆਪਾਂ ਅਗਲੇ ਜਿਹੜੇ ਆ ਗੱਲਾਂ ਦੇ ਵੱਲ, ਅਗਲੀਆਂ ਖਬਰਾਂ ਆ ਉਸ ਦੇ ਵੱਲ ਜਿਹੜਾ ਆਪਾਂ ਵੱਧਦੇ ਹਾਂ। ਅਗਲੀ ਗੱਲ ਦੇ ਵਿੱਚ ਜਿੱਦਾਂ ਮੈਂ ਦੱਸਿਆ ਖਬਰ ਜਿਹੜੇ ਬ੍ਰੇਕ ਤੋਂ ਪਹਿਲਾਂ ਵੀ ਕੀ ਕੁਛ ਚੱਲ ਰਿਹਾ ਹੈ ਗਨ ਕੰਟਰੋਲ ਨੂੰ ਲੈ ਕੇ। ਸਭ ਤੋਂ ਵੱਡੀ ਜਿਹੜੀ ਖਬਰ ਆ ਉਹ ਇਸ ਟਾਈਮ ਫਲੋਰੀਡਾ ਦੇ ਵਿੱਚੋਂ ਹੀ ਆ ਰਹੀ ਹੈ। ਫਲੋਰੀਡਾ ਦੇ ਜਿਹੜੇ ਲਾਅ ਮੇਕਰਸ ਆ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਸਦਨ ਦੇ ਵਿੱਚ ਇੱਕ ਪ੍ਰਸਤਾਵ ਜਿਹੜਾ ਰੱਖਿਆ ਸੀਗਾ ਵੀ ਗਨ ਕੰਟਰੋਲ ਮੈਜਰਸ ਜਿਸ ਦੇ ਵਿੱਚ ਰੱਖੇ ਗਏ ਸੀ ਉਮਰ ਵਧਾਉਣ ਨੂੰ ਲੈ ਕੇ, ਜਿਹੜੀ ਬਾਇੰਗ ਰਾਈਫਲ ਵੇਟ ਪੀਰੀਅਡ ਉਹ ਜਿਹੜਾ ਵਧਾਉਣ ਦੇ ਲਈ, ਤੇ ਜਿਹੜੇ ਕੁਛ ਸਕੂਲ ਦੇ ਪਰਸਨਲ ਆ ਉਹਨਾਂ ਨੂੰ ਹਥਿਆਰਬੰਦ ਕਰਨ ਦੀ ਜਿਹੜੀ ਆ ਇਸ ਦੇ ਵਿੱਚ ਸਿਫਾਰਸ਼ਾਂ ਰੱਖੀਆਂ ਗਈਆਂ ਸੀ। ਕੱਲ੍ਹ ਹਾਊਸ ਦੇ ਵਿੱਚ ਜਿਹੜਾ ਆ ਇਹ ਪੇਸ਼ ਕੀਤਾ ਗਿਆ ਫਲੋਰੀਡਾ ਦੇ ਜਿਹੜੀ ਅਸੈਂਬਲੀ ਉਸ ਦੇ ਵਿੱਚ। ਉੱਥੇ 50 ਦੇ ਮੁਕਾਬਲੇ 67 ਵੋਟਾਂ ਦੇ ਨਾਲ ਇਹ ਜਿਹੜਾ ਲਾਅ ਆ ਉਹ ਜਿਹੜਾ ਕਹਿ ਲਓ ਵੀ ਪਾਸ ਹੋ ਗਿਆ ਹੈ। ਤੇ ਹੁਣ ਉੱਥੋਂ ਦੇ ਜਿਹੜੇ ਗਵਰਨਰ ਰਿਕ ਸਕਾਟ ਨੇ ਉਹਨਾਂ ਦੇ ਹੁਣ ਉੱਥੇ ਦਸਤਖਤ ਹੋਣੇ ਉਸ ਦੇ ਉੱਤੇ ਬਾਕੀ ਆ। ਰਿਕ ਸਕਾਟ ਇਸ ਦੇ ਉੱਤੇ ਸਾਈਨ ਕਰਨਗੇ ਨਹੀਂ ਕਰਨਗੇ ਇਸ ਦੇ ਬਾਰੇ ਅਜੇ ਉਹਨਾਂ ਨੇ ਆਪਣੇ ਕਹਿ ਲਓ ਵੀ ਦੱਸਿਆ ਨਹੀਂ ਆ ਵੀ ਕਿਸ ਪਾਸੇ ਨੂੰ ਉਹ ਝੁਕਾਵ ਰੱਖ ਰਹੇ ਆ। ਉੱਦਾਂ ਇਸ ਬਿੱਲ ਦੇ ਵਿੱਚ ਜਿਹੜੀਆਂ 3 ਚੀਜ਼ਾਂ ਮੁੱਖ ਰੱਖੀਆਂ ਗਈਆਂ ਸੀ। ਇੱਕ ਤਾਂ ਇਹ ਵੀ ਜਿਹੜੀ ਲੀਗਲ ਏਜ ਆ ਰਾਈਫਲਸ ਬਾਏ ਕਰਨ ਦੀ ਉਸ ਨੂੰ ਵਧਾਇਆ ਜਾਵੇ। ਦੂਜਾ ਇਹ ਸੀਗਾ ਵੀ ਜਿੰਨੇ ਵੀ ਗਨ ਸੇਲ ਹੁੰਦੀਆਂ ਆ ਉਸ ਚੀਜ਼ ਦੇ ਵਿਚਕਾਰ ਇੱਕ ਗਨ ਬਾਏ ਕਰਨ ਦੇ ਵਿੱਚ ਡਾਲਰ ਦੇਣ ਤੋਂ ਲੈ ਕੇ ਤੁਹਾਡੇ ਹੱਥ ਵਿੱਚ ਜਿਹੜੀ ਬੰਦੂਕ ਆਉਣ ਦੇ ਵਿੱਚ 3 ਦਿਨ ਦਾ ਜਿਹੜਾ ਵੇਟਿੰਗ ਪੀਰੀਅਡ ਜਿਹੜਾ ਆ ਫॉर ਆਲ ਗਨ ਸੇਲਸ ਜਿਹੜਾ ਆ ਉਹ ਰੱਖਿਆ ਜਾਵੇ। ਤੇ ਤੀਜਾ ਜਿਹੜਾ ਇਸ ਦੇ ਵਿੱਚ ਸੀਗਾ ਜਿਹੜਾ ਵਿਵਾਦਿਤ ਜਿਹੜਾ ਸਭ ਤੋਂ ਜ਼ਿਆਦਾ ਗੱਲ ਰਹੀ ਵੀ ਕੁਝ ਸਕੂਲ ਪਰਸਨਲ ਆ ਉਹਨਾਂ ਨੂੰ ਹਥਿਆਰਬੰਦ ਜਿਹੜਾ ਆ ਉਹ ਕੀਤਾ ਜਾਵੇ। ਕਾਫੀ ਰੌਲਾ ਰੱਟਾ ਇਸ ਦੇ ਉੱਤੇ ਪੈਂਦਾ ਰਿਹਾ। ਕਈ ਰਿਪਬਲਿਕਨ ਵੀ ਹੱਕ ਸੀ, ਕਈ ਅਗੇਂਸਟ ਸੀ, ਕਈ ਡੈਮੋਕਰੇਟ ਵੀ ਹੱਕ ਸੀ, ਅਗੇਂਸਟ ਸੀ। ਸੋ ਇਸੇ ਦੇ ਚੱਲਦਿਆਂ ਜਿਹੜਾ 50 ਦੇ ਮੁਕਾਬਲੇ 67 ਵੋਟਾਂ ਦੇ ਨਾਲ ਇਹ ਜਿਹੜਾ ਪਾਸ ਹੋਇਆ। ਉੱਧਰ ਕਹਿੰਦੇ ਅੱਜ ਹੀ ਜਿਹੜਾ ਗ੍ਰੈਂਡ ਜੂਰੀ ਜਿਹੜੀ ਫੋਰਡ ਲਾਡਰਡੇਲ ਦੇ ਵਿੱਚ ਬੈਠੀ ਸੀ ਉਹਨਾਂ ਨੇ ਅੱਜ ਅਧਿਕਾਰਤ ਤੌਰ ਦੇ ਉੱਤੇ ਸਟੋਨਮੈਨ ਡਗਲਸ ਹਾਈ ਸਕੂਲ ਦਾ ਜਿਹੜਾ ਕਾਤਲ ਆ ਨਿਕਲਸ ਕਰੂਜ਼ ਉਸ ਨੂੰ ਉਹਦੇ ਨੂੰ ਜਿਹੜੇ ਚਾਰਜ ਆ ਉਸ ਦੇ ਉੱਤੇ ਦਾਇਰ ਕਰ ਦਿੱਤੇ, ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ। 17 ਫਸਟ ਡਿਗਰੀ ਮਰਡਰ ਚਾਰਜਿਸ ਜਿਹੜੇ ਆ ਉਸ ਦੇ ਉੱਤੇ ਲਾ ਦਿੱਤੇ ਗਏ ਆ। ਇੰਡਾਈਟਮੈਂਟ ਜਿਹੜੀ ਆ ਉਹ ਹੋ ਚੁੱਕੀ ਆ। ਫਲੋਰੀਡਾ ਸਟੇਟ ਅਟਰਨੀ ਬੋਵਰਡ ਕਾਊਂਟੀ ਦੇ ਜਿਹੜੇ ਮਾਈਕਲ ਸਾਰਟਸ ਆ ਉਹਨਾਂ ਨੇ ਇਹ ਜਿਹੜੇ ਚਾਰਜ ਆ ਅਦਾਲਤ ਵਿੱਚ ਇਸ ਦੇ ਉੱਤੇ ਹੁਣ ਲਾ ਦਿੱਤੇ ਆ। 17 ਕਾਊਂਟਸ ਆਫ ਅਟੈਂਪਟਡ ਮਰਡਰ ਦੇ ਵੀ ਜਿਹੜੇ ਆ ਨਾਲ ਦੇ ਨਾਲ ਹੋਰ ਜਿਹੜੇ ਚਾਰਜਿਸ ਦੇ ਉੱਤੇ ਲੱਗੇ ਆ। ਸਭ ਨੂੰ ਯਾਦ ਹੋਵੇਗਾ ਵੈਲੈਂਟਾਈਨ ਡੇ ਵਾਲੇ ਦਿਨ ਇਸੇ ਸਾਲ ਦੇ ਵਿੱਚ ਜਿਹੜਾ ਨਿਕਲਸ ਕਰੂਜ਼ ਆ ਉਸਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ ਉਸ ਹਾਈ ਸਕੂਲ ਦੇ ਵਿੱਚ, ਜਿਸ ਦੇ ਵਿੱਚ 14 ਵਿਦਿਆਰਥੀ ਤੇ 3 ਸਕੂਲ ਪਰਸਨਲ ਜਿਨ੍ਹਾਂ ਵਿੱਚ ਜਿਮ ਟੀਚਰ ਤੇ ਹੋਰ ਜਿਹੜੇ ਸਟਾਫ ਮੈਂਬਰ ਮੌਜੂਦ ਜਿਹੜੇ ਆ ਉਹ ਮਾਰੇ ਗਏ ਸੀ। ਉਹਨਾਂ ਦਾ ਕਤਲ ਇਸ ਦੇ ਦੁਆਰਾ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਆ ਇਹ ਰੌਲਾ ਬਹੁਤ ਜ਼ਿਆਦਾ ਜਿਹੜਾ ਵਧਿਆ ਗਨ ਕੰਟਰੋਲ ਆ ਉਸ ਨੂੰ ਲੈ ਕੇ। ਸਟੂਡੈਂਟਸ ਨੇ ਵੀ ਮਾਰਚ ਕੀਤਾ। ਉਹਨਾਂ ਨੇ ਇਸ ਮਹੀਨੇ ਦੇ ਵਿੱਚ ਵੀ ਜਿਹੜਾ ਆ ਉਹ ਮਾਰਚ ਦੁਬਾਰਾ ਕਰਨਾ ਹੈ, ਮਾਰਚ ਫਾਰ ਦੇਅਰ ਲਾਈਵਸ ਜਿਹੜਾ ਉਹਨਾਂ ਨੇ ਕਰਨਾ ਆ। ਸੋ ਦੇਖਦੇ ਹਾਂ ਉਸ ਦੇ ਵਿੱਚ ਵੀ ਕੀ ਹੁੰਦਾ ਆ। ਬਾਕੀ ਉਸ ਤੋਂ ਬਾਅਦ ਦੇ ਵਿੱਚ ਕਈ ਸੈਨੇਟਰਸ ਕਈ ਹੋਰ ਜਿਹੜੇ ਆ ਲੋਕ ਇਸ ਦੇ ਵਿੱਚ ਕਹਿ ਲਓ ਵੀ ਤੱਤੇ ਪਾਣੀ ਦੇ ਵਿੱਚ ਆਏ ਸੀ। ਤੇ ਅੱਜ ਫਲੋਰੀਡਾ ਦੀ ਜਿਹੜੀ ਹਾਊਸ ਆ ਉਹਨਾਂ ਨੇ ਇਹ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਹੈ, ਲਾਅ ਪਾਸ ਕਰ ਦਿੱਤਾ। ਪਰ ਅਜੇ ਇਹ ਉਨੀ ਦੇਰ ਤੱਕ ਲਾਅ ਨਹੀਂ ਬਣੂਗਾ ਜਿੰਨੀ ਦੇਰ ਤੱਕ ਉੱਥੋਂ ਦੇ ਗਵਰਨਰ ਰਿਕ ਸਕਾਟ ਵੀ ਇਸ ਦੇ ਉੱਤੇ ਸਾਈਨ ਜਿਹੜੇ ਆ ਉਹ ਨਹੀਂ ਕਰ ਦਿੰਦੇ। ਉੱਧਰ ਜਿਹੜਾ ਇਹ ਵਿਵਾਦਿਤ ਗੱਲ ਆ ਜਿਹੜੇ ਉੱਥੋਂ ਦੇ ਟੀਚਰਸ ਆ ਜਾਂ ਕੁਛ ਸਟਾਫ ਪਰਸਨਲ ਜਿਹੜੇ ਹੈਗੇ ਆ ਸਕੂਲ ਦੇ ਉਹਨਾਂ ਨੂੰ ਹਥਿਆਰਬੰਦ ਕਰਨ ਦਾ ਇਹ ਪਹਿਲਾਂ ਹੀ ਬਹੁਤ ਰੌਲਾ ਪਿਆ ਆ ਵੀ ਇਹ ਗੱਲ ਜਿਹੜੀ ਆ ਕੋਈ ਠੀਕ ਨਹੀਂ ਹੈਗੀ। ਇਸ ਦੇ ਉੱਤੇ ਜਿਹੜੇ ਬੈਟਸੀ ਡੇਵੋਸ ਆ ਉਹਨਾਂ ਨੇ ਜਿਹੜਾ ਬਿਆਨ ਦਿੰਦੇ ਹੋਏ ਆਖਿਆ ਵੀ ਜਿਹੜਾ ਇਹ ਕਿਹਾ ਜਾ ਰਿਹਾ ਵੀ ਆਰਮਿੰਗ ਟੀਚਰਸ ਆ ਉਹ ਓਵਰ ਸਿੰਪਲੀਫਿਕੇਸ਼ਨ ਆ ਤੇ ਮਿਸ ਕਰੈਕਟਰਾਈਜੇਸ਼ਨ ਹੈਗੀ ਆ। ਇਹੀ ਚੀਜ਼ ਹੈਗੀ ਹੈ। ਕਹਿੰਦੇ ਆਲਰੇਡੀ ਕਈ ਜਿਹੜੇ ਆ
ਉਹ ਪ੍ਰੋਗਰਾਮ ਇੱਦਾਂ ਦੇ ਜਿਹੜੇ ਆ ਚੱਲ ਵੀ ਰਹੇ ਨੇ। ਕਹਿੰਦੇ ਵੀ ਇਸ ਦੇ ਤਹਿਤ ਕਈ ਜਿਹੜੀਆਂ ਆਪਣੀਆਂ ਕਮਿਊਨਿਟੀਜ਼ ਆ ਉਹਨਾਂ ਦੀ ਮਰਜ਼ੀ ਹੋਵੇਗੀ, ਉਹ ਸਕੂਲ ਵਾਲਿਆਂ ਦੀ ਮਰਜ਼ੀ ਹੋਵੇਗੀ ਵੀ ਉਹਨਾਂ ਨੇ ਜਿਹੜੇ ਆਪਣੇ ਉੱਥੇ ਆਰਮਡ ਪਰਸਨਲ ਰੱਖਣੇ ਆ ਜਾਂ ਨਹੀਂ ਰੱਖਣੇ, ਮੈਂਡੇਟੋਰੀ ਜਿਹੜਾ ਆ ਉਸ ਤਰੀਕੇ ਦੇ ਨਾਲ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਉਸ ਦੇ ਵਿੱਚ ਇੱਕ ਉਦਾਹਰਨ ਦਿੱਤੀ ਜਿਹੜਾ ਪੋਕ ਕਾਊਂਟੀ ਫਲੋਰੀਡਾ ਦੇ ਵਿੱਚ ਹੀ ਆ। ਉਹ ਕਹਿੰਦੇ ਆ ਵੀ ਉੱਥੋਂ ਦੇ ਪੋਕ ਕਾਊਂਟੀ ਦੇ ਸ਼ੈਰਿਫ ਜਿਹੜੇ ਆ ਗ੍ਰੈਡੀ ਜੱਡ, ਉਹਨਾਂ ਦੀ ਨਿਗਰਾਨੀ ਹੇਠ ਜਿਹੜੇ ਟੀਚਰ ਤੇ ਪ੍ਰੋਫੈਸਰਸ ਆ ਜੋ ਵੋਲੰਟੀਅਰ ਕਰਦੇ ਨੇ ਇਸ ਟ੍ਰੇਨਿੰਗ ਦੇ ਲਈ, ਉਹਨਾਂ ਨੂੰ ਜਿਹੜੇ ਹਥਿਆਰਾਂ ਦੀ ਜਿਹੜੀ ਸਿਖਲਾਈ ਦਿੱਤੀ ਜਾਂਦੀ ਆ। ਸਰਟੀਫਿਕੇਸ਼ਨ ਪ੍ਰੋਗਰਾਮ ਜਿਹੜਾ ਆ ਉੱਥੇ ਬਣਾਇਆ ਗਿਆ ਆ ਤੇ ਕਹਿੰਦੇ ਵੀ ਉਹ ਤਾਂ ਜਿਹੜੇ ਪੁਲਿਸ ਅਫਸਰਾਂ ਦੀ ਜਿਹੜੀ ਟ੍ਰੇਨਿੰਗ ਹੁੰਦੀ, ਸਰਟੀਫਿਕੇਸ਼ਨ ਪ੍ਰੋਗਰਾਮ ਹੁੰਦਾ, ਉਹ ਤੋਂ ਵੀ ਸਖਤ ਜਿਹੜਾ ਆ ਉਹਨਾਂ ਟੀਚਰਾਂ ਦੇ ਲਈ ਜਿਹੜਾ ਆ ਉਹ ਰੱਖਿਆ ਗਿਆ ਸੀਗਾ। ਸੋ ਇਹ ਹੁਣ ਦੇਖਣ ਵਾਲੀ ਜਿਹੜੀ ਆ ਉਹ ਗੱਲ ਰਹੇਗੀ ਵੀ ਕਿਉਂਕਿ ਇਹ ਜੇ ਐਕਚੁਅਲ ਦੇ ਵਿੱਚ ਸਾਈਨ ਕਰ ਦਿੱਤਾ ਜਾਂਦਾ ਆ ਤਾਂ ਇਹਦੇ ਵਿੱਚ ਵੀ ਕਾਫੀ ਜ਼ਿਆਦਾ ਵਿਵਾਦ ਜਿਹੜਾ ਹੋਰ ਹੋਣ ਦੇ ਆਸਾਰ ਜਿਹੜੇ ਆ ਉਹ ਬਣੇ ਹੋਏ ਨੇ। ਆਲਰੇਡੀ ਜੇ ਦੱਸਦੇ ਜਾਈਏ ਵੀ ਉੱਥੋਂ ਦੀ ਸੈਨੇਟ ਨੇ ਪਹਿਲਾਂ ਹੀ 18 ਦੇ ਮੁਕਾਬਲੇ 20 ਵੋਟਾਂ ਦੇ ਨਾਲ ਇਹ ਜਿਹੜਾ ਆ ਉਹ ਪਾਸ ਕਰ ਦਿੱਤਾ ਸੀਗਾ, ਮੈਜਰ ਪਾਸ ਕਰ ਦਿੱਤਾ ਸੀ, ਜਿਸ ਦੇ ਵਿੱਚ ਫਾਇਰ ਆਰਮ ਦੀ ਜਿਹੜੀ ਉਮਰ ਵਧਾਉਣ ਦੀ 18 ਤੋਂ ਜਿਹੜੀ ਉਹਨਾਂ ਨੇ 21 ਕਰ ਦਿੱਤੀ ਸੀ, ਬੰਪ ਸਟਾਕ ਨੂੰ ਜਿਹੜਾ ਉਹ ਬੈਨ ਕਰ ਦਿੱਤਾ ਸੀ ਤੇ 3 ਡੇ ਵੇਟਿੰਗ ਪੀਰੀਅਡ ਸੀਗਾ। ਸੋ ਉਹੀ ਜਿਹੜਾ ਇੱਕ ਹਿਸਾਬ ਦੇ ਨਾਲ ਬਿੱਲ ਦੁਬਾਰਾ ਹੁਣ ਹਾਊਸ ਦੇ ਵਿੱਚ ਵੀ ਆਇਆ ਆ ਤੇ ਹਾਊਸ ਦੇ ਵਿੱਚ ਹੁਣ ਇਸ ਨੂੰ ਮਨਜ਼ੂਰੀ ਮਿਲ ਗਈ ਆ। ਗਵਰਨਰ ਦੇ ਜਿਹੜੇ ਸਾਈਨ ਹੋਣੇ ਹੁਣ ਬਾਕੀ ਬਚੇ ਹੋਏ ਨੇ। ਸੋ ਹੋਪਫੁਲੀ ਜਲਦੀ ਜਿਹੜਾ ਇਸ ਦੇ ਉੱਤੇ ਹੋਵੇਗਾ। ਪਰ ਬਹੁਤ ਸਾਰੇ ਲੋਕ ਇਸ ਨੂੰ ਇੱਕ ਉਦਾਹਰਣ ਦੇ ਵਜੋਂ ਦੇਖਦੇ ਹੋਏ ਇਹ ਸੋਚ ਰਹੇ ਨੇ ਵੀ ਜਿਹੜੀ ਗਨ ਕੰਟਰੋਲ ਦੀ ਹੁਣ ਗੱਲ ਕਿਤੇ ਨਾ ਕਿਤੇ ਤਾਂ ਜਿਹੜੀ ਆ ਉਹ ਮੱਧਮ ਜਿਹੜੀ ਉਹ ਜ਼ਰੂਰ ਪੈ ਰਹੀ ਆ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਉਹ ਮੱਧਮ ਜਿਹੜੀ ਹੁਣ ਗੱਲ ਪੈ ਚੁੱਕੀ ਆ। ਤੇ ਹੁਣ ਬਹੁਤੀ ਜਿਹੜੀ ਚਰਚਾਵਾਂ ਉਮਰ ਨੂੰ ਲੈ ਕੇ ਜਿਹੜੀਆਂ ਹੋ ਰਹੀਆਂ ਵੀ ਉਮਰ ਜਿਹੜੀ ਆ ਉਹ ਕਿੰਨੀ ਹੋਣੀ ਚਾਹੀਦੀ ਹੈ, ਜਿਹਦੇ ਕੋਲ ਬੰਦੂਕ ਆਉਣੀ ਚਾਹੀਦੀ ਆ, ਵੇਟਿੰਗ ਪੀਰੀਅਡ ਜਿਹੜਾ ਆ ਉਹ ਜਿਹੜਾ ਆ ਉਹ ਕਿੰਨਾ ਹੋਣਾ ਚਾਹੀਦਾ ਆ। ਸੋ ਇਹ ਗੱਲਾਂ ਜਿਹੜੀਆਂ ਦੇਖੀਆਂ ਜਾ ਰਹੀਆਂ ਨੇ। ਜਿਹੜੇ ਗਨਜ਼ ਨੂੰ ਬੈਨ ਕਰਨ ਵਾਲੀ ਗੱਲ ਆ ਉਸ ਦੇ ਨਾਲੋਂ ਕਿਤੇ ਨਾ ਕਿਤੇ ਹਰ ਇੱਕ ਦਾ ਜਿਹੜੀ ਗੱਲ ਆ ਉਹ ਹੁਣ ਪਰੇ ਉਸ ਤੋਂ ਹੋ ਚੁੱਕੀ ਆ। ਜਿੱਦਾਂ ਸ਼ੁਰੂਆਤ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਆਪਣਾ ਜਿਹੜਾ ਕਹਿ ਲਓ ਵੀ ਬਿਆਨ ਦਿੱਤਾ ਸੀਗਾ ਵੀ ਆਪਾਂ ਬੈਨ ਕਰਾਂਗੇ ਜਾਂ ਮੈਂ ਇਸ ਚੀਜ਼ ਦੇ ਹੱਕ ਦੇ ਵਿੱਚ ਹੈਗਾ ਆ ਵੀ ਆਪਾਂ ਪ੍ਰੋਸੈਸ ਦੇ ਥਰੂ ਜਾਵਾਂਗੇ। ਕਈ ਆਪਣੇ ਹੀ ਜਿਹੜੇ ਸਾਥੀ ਰਿਪਬਲਿਕਨ ਸੈਨੇਟਰਸ ਆ ਉਹਨਾਂ ਨੇ ਝਾੜ ਵੀ ਪਾਈ ਸੀ ਵੀ ਤੁਸੀਂ ਡਰਦੇ ਆ NRA ਤੋਂ, ਪਰ ਉਹਨਾਂ ਦੀ ਜਿਹੜੇ ਲੌਬਿਸਟ ਦੇ ਨਾਲ ਗੱਲਬਾਤ ਹੋਣ ਤੋਂ ਬਾਅਦ 'ਚ ਉਹਨਾਂ ਨੇ ਕਾਫੀ ਜਿਹੜਾ ਉਸ ਦੇ ਵਿੱਚ ਯੂ ਟਰਨ ਵੀ ਜਿਹੜਾ ਦੇਖਣ ਨੂੰ ਮਿਲਿਆ ਸੀਗਾ। ਉਹਨਾਂ ਨੇ ਬਹੁਤੀ ਉਸ ਦੇ ਉੱਤੇ ਬਾਅਦ 'ਚ ਫਿਰ ਗੱਲ ਵੀ ਨਹੀਂ ਕੀਤੀ ਤੇ ਉਸ ਹੁਣ ਵਿਵਾਦ ਤੋਂ ਜਿਹੜਾ ਪਰੇ ਵੀ ਰਹਿ ਰਹੇ ਆ। ਸੋ ਇਹ ਰਾਸ਼ਟਰਪਤੀ ਟਰੰਪ ਕਹਿੰਦੇ ਕੁਛ ਨੇ ਕਰਦੇ ਕੁਛ ਨੇ, ਇਹ ਗੱਲਾਂ ਤਾਂ ਕਾਫੀ ਜਿਹੜੀਆਂ ਉਹ ਸਾਬਤ ਵੀ ਜਿਹੜੀਆਂ ਆ ਉਹ ਹੋਈਆਂ ਨੇ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਜੇ ਐਕਚੁਅਲ ਫੈਡਰਲ ਲੈਵਲ ਦੇ ਉੱਤੇ ਕੋਈ ਅਜਿਹਾ ਲਾਅ ਬਣੂਗਾ ਜਾਂ ਨਹੀਂ ਬਣੂਗਾ, ਕਿਉਂਕਿ ਇੱਕ ਅਜਿਹਾ ਹੀ ਇੱਕ ਕੇਸ ਵੀ ਰਾਸ਼ਟਰਪਤੀ ਟਰੰਪ ਜਿੱਦਾਂ ਕਹਿੰਦੇ ਆ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਤੇ ਖਾਣ ਵਾਲੇ ਹੋਰ ਆ, ਉਹ ਹਾਥੀਆਂ ਦੇ ਨਾਲ ਹੀ ਅਫਰੀਕਨ ਐਲੀਫੈਂਟ ਦੇ ਨਾਲ ਹੀ ਜਿਹੜਾ ਸਗੋਂ ਜੁੜੀ ਹੋਈ ਗੱਲ ਆ। ਆਪਣੇ ਕੈਂਪੇਨ ਦੇ ਵਿੱਚ ਤਾਂ ਆਪਾਂ ਪਹਿਲਾਂ ਗੱਲਬਾਤ ਕਰਦੇ ਹੋਏ ਉਹਨਾਂ ਨੇ ਆਖਿਆ ਸੀਗਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਵੀ ਉਹ ਬੈਨ ਕਰਨਗੇ ਸਾਰੇ ਹੀ ਇੰਪੋਰਟ ਜਿਹੜੇ ਅਫਰੀਕਨ ਐਲੀਫੈਂਟ ਟਰੋਫੀਜ਼ ਦੀਆਂ ਜਿਹੜੀਆਂ ਹੁੰਦੀਆਂ ਆ ਵੀ ਉਹਨਾਂ ਦੇ ਜਿਹੜੇ ਦਿਖਾਉਣ ਵਾਲੇ ਦੰਦ ਆ ਉਹਨਾਂ ਨੂੰ ਲੈ ਕੇ। ਪਰ ਅੱਜ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਸ ਦੇ ਉੱਤੇ ਜਿਹੜਾ ਰਿਵਰਸਲ ਮਾਰਿਆ ਆ, ਉਹ ਬੈਨ ਦੇ ਉੱਤੇ ਜਿਹੜਾ ਹੁਣ ਯੂ ਟਰਨ ਜਿਹੜਾ ਆ ਖੁਦ ਮਾਰ ਦਿੱਤਾ ਆ। ਕਿਸੇ ਟਾਈਮ ਦੇ ਉੱਤੇ ਕਹਿੰਦੇ ਸੀ ਵੀ ਇਹ ਤਾਂ ਬਹੁਤ ਹੌਰਰ ਸ਼ੋਅ ਆ ਜਿਹੜੇ ਐਲੀਫੈਂਟ ਹੰਟਿੰਗ ਕੀਤੀ ਜਾਂਦੀ ਆ ਤੇ ਉਹਨਾਂ ਦੇ ਜਿਹੜੇ ਦੰਦ ਆ, ਆਈਵਰੀ ਆ ਜਿਸ ਨੂੰ ਕਿਹਾ ਜਾਂਦਾ ਵੀ ਉਹਦੇ ਕਰਕੇ ਜਿਹੜੇ ਹਾਥੀਆਂ ਨੂੰ ਮਾਰ ਦਿੱਤਾ ਜਾਂਦਾ ਆ। ਤੇ ਪਹਿਲੋਂ ਕਿਹਾ ਸੀਗਾ ਵੀ ਬੈਨ ਉਸੇ ਤਰੀਕੇ ਦੇ ਨਾਲ ਲੱਗਾ ਰਹੂਗਾ, ਪਰ ਅੱਜ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਆਪਣੀ ਗੱਲਾਂ ਨੂੰ ਜਿਹੜਾ ਕਹਿ ਲਓ ਵੀ ਚੱਬਦੇ ਹੋਏ ਤੇ ਹੋਰ ਨਵੀਂ ਗੱਲ ਜਿਹੜੀ ਆਖ ਦਿੱਤੀ ਆ ਵੀ ਅਸੀਂ ਉਹ ਬੈਨ ਜਿਹੜਾ ਆ ਉਹ ਹੁਣ ਹਟਾ ਦਿੱਤਾ ਆ, ਉਹਨਾਂ ਦਾ ਬੈਨ ਜਿਹੜਾ ਹੁਣ ਨਹੀਂ ਰਹੂਗਾ। ਸੋ ਇਹ ਜਿਹੜੇ ਇਸ ਦੇ ਉੱਤੇ ਜਿਹੜਾ ਇੱਕ ਸਪੈਸ਼ਲ ਜਿਹੜੀ ਗੱਲਬਾਤ ਮੈਂ ਕਹੂੰਗਾ ਵੀ ਉਹਨਾਂ ਨੇ ਆਰਟੀਕਲ ਛਾਪਿਆ ਸੀ, ਨਿਊਯਾਰਕ ਟਾਈਮ ਨੇ ਵੀ ਇਹੀ ਆਖਿਆ ਵੀ ਰਾਸ਼ਟਰਪਤੀ ਟਰੰਪ ਕਹਿੰਦੇ ਕੁਛ ਨੇ ਤੇ ਕਰਦੇ ਕੁਛ ਨੇ। ਕਹਿੰਦੇ ਇੰਤਜ਼ਾਰ ਕਰਨਾ ਪੈਂਦਾ ਐਕਚੁਅਲ ਦੇ ਵਿੱਚ ਇਹਨਾਂ ਦੇ ਉੱਤੇ, ਇਹਨਾਂ ਦੀਆਂ ਗੱਲਾਂ ਨਾ ਸੁਣੋ, ਇਹਨਾਂ ਦੇ ਕੰਮ ਦੇਖੋ ਵੀ ਐਕਚੁਅਲ 'ਚ ਉਹ ਕਰ ਕੀ ਰਹੇ ਨੇ। ਇਹਨਾਂ ਨੇ 19 ਨਵੰਬਰ ਨੂੰ ਜਦੋਂ ਇਹ ਬਣ ਚੁੱਕੇ ਸੀਗੇ ਰਾਸ਼ਟਰਪਤੀ ਚੁਣੇ ਜਾ ਚੁੱਕੇ ਸੀਗੇ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇਹ ਜਿਹੜਾ ਉਦੋਂ ਹੀ ਬਿਆਨ ਜਿਹੜਾ ਉਹ ਦੇ ਦਿੱਤਾ ਆ, ਪਰ ਹੁਣ ਉਹਨਾਂ ਨੇ ਉਸ ਬੈਨ ਨੂੰ ਹਟਾਉਣ ਦੀ ਮਨਜ਼ੂਰੀ ਵੀ ਜਿਹੜੀ ਨਾਲ ਦੇ ਨਾਲ ਹੀ
ਦੇ ਦਿੱਤੀ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ। ਅੱਜ ਜਿਹੜੀ ਰਾਸ਼ਟਰਪਤੀ ਟਰੰਪ ਦੀ ਕੈਬਨਿਟ ਦੇ ਨਾਲ ਮੀਟਿੰਗ ਵੀ ਹੋਈ ਆ, ਸੋ ਕੀ ਗੱਲਾਂ ਉਸ ਦੇ ਵਿੱਚੋਂ ਨਿਕਲ ਕੇ ਆਉਣਗੀਆਂ ਇਹ ਤੁਹਾਨੂੰ ਆਪਾਂ ਜ਼ਰੂਰ ਦੱਸਾਂਗੇ ਵੀ ਰਾਸ਼ਟਰਪਤੀ ਟਰੰਪ ਦੀ ਜਿਹੜੀ ਕੈਬਨਿਟ ਮੀਟਿੰਗ ਆ ਦੇ ਵਿੱਚ ਕੀ ਗੱਲਾਂ ਹੋਈਆਂ। ਆਈ ਥਿੰਕ ਜਿਹੜਾ ਮੇਜਰ ਇਸ ਟਾਈਮ ਗੱਲ ਆ ਉਹ ਟ੍ਰੇਡ ਵਾਰ ਦੇ ਉੱਤੇ ਜਿਹੜੀ ਹੋ ਚੁੱਕੀ ਆ, ਜਿਹੜੀ ਕਿ ਪਿਛਲੇ ਹਫ਼ਤੇ ਗਨ ਕੰਟਰੋਲ ਤੇ ਸੀ, ਉਹ ਤੋਂ ਪਿਛਲੇ ਹਫ਼ਤੇ ਵਾਈਟ ਹਾਊਸ ਦੇ ਕੇਓਸ ਦੇ ਉੱਤੇ ਸੀਗੀ। ਸੋ ਇਹ ਲਗਾਤਾਰ ਹਰ ਹਫ਼ਤੇ ਕੁਛ ਨਾ ਕੁਛ ਜਿਹੜੀ ਨਵੀਂ ਗੱਲ ਜਿਹੜੀ ਉਹ ਸੁਣਨ ਨੂੰ ਜਿਹੜੀ ਮਿਲ ਰਹੀ ਆ ਉਹ ਹੋ ਰਹੀ ਆ। ਸੋ ਜਿਹੜੇ ਟੌਪ ਇਕਨੋਮਿਸਟ ਸੀਗਾ ਜਿਹੜਾ ਇਹਨਾਂ ਦਾ ਉਹਨੇ ਵੀ ਕੁਇਟ ਕਰ ਦਿੱਤਾ ਆ, ਤੇ ਹੁਣ ਦੇਖਦੇ ਆ ਵੀ ਕੈਬਨਿਟ ਦੇ ਵਿੱਚ ਜਾਂ ਤੇ ਨਵੇਂ ਜਿਹੜਾ ਕੀ ਇਕਨੋਮਿਕ ਐਡਵਾਈਜ਼ਰ ਆ, ਆਰਥਿਕ ਤੌਰ ਦੇ ਉੱਤੇ ਜਿਹੜਾ ਐਡਵਾਈਜ਼ ਕਰਦਾ ਇਹਨਾਂ ਨੂੰ, ਉਹ ਦੇਖਦੇ ਆ ਵੀ ਨਵਾਂ ਕੌਣ ਬਣੂਗਾ, ਤੇ ਬਾਕੀ ਕੈਬਨਿਟ ਦੇ ਵਿੱਚ ਹੋਰ ਕਿਹੜੀਆਂ ਗੱਲਾਂ ਹੋਈਆਂ ਉਸ ਦੇ ਬਾਰੇ ਵੀ ਤੁਹਾਨੂੰ ਜ਼ਰੂਰ ਜਾਣਕਾਰੀ ਦੇਵਾਂਗੇ ਜਿੱਦਾਂ ਹੀ ਉਸ ਦੇ ਉੱਤੇ ਹੋਰ ਇਨਫੋਰਮੇਸ਼ਨ ਆਪਣੇ ਕੋਲ ਜਿਹੜੀ ਪਹੁੰਚਦੀ ਆ। ਨਾਲ ਹੀ ਜਿਹੜਾ ਦੱਸ ਦਈਏ ਵੀ ਅੱਜ 8 ਮਾਰਚ ਆ, ਤੇ 8 ਮਾਰਚ ਦੇ ਵਿੱਚ ਅੰਤਰਰਾਸ਼ਟਰੀ ਔਰਤ ਦਿਵਸ ਜਿਹੜਾ ਅੰਤਰਰਾਸ਼ਟਰੀ ਮਹਿਲਾ ਦਿਵਸ ਜਿਹੜਾ ਆ ਉਹ ਮਨਾਇਆ ਜਾਂਦਾ ਆ। ਸੋ ਆਪ ਸਭ ਨੂੰ ਹੀ ਜਿਹੜੇ ਵੂਮਨਸ ਡੇ ਦੀਆਂ ਸਭ ਨੂੰ ਬਹੁਤ ਬਹੁਤ ਜਿਹੜੀਆਂ ਮੁਬਾਰਕਾਂ ਆ, ਤੇ ਇਹੀ ਆਪਾਂ ਕੋਸ਼ਿਸ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਆ। ਤੇ ਇਹ ਇੱਕ ਹਿਊਮਨ ਰਾਈਟ ਵੀ ਆ ਵੀ ਹਰ ਇੱਕ ਨੂੰ ਜਿਹੜਾ ਬਰਾਬਰ ਦੇ ਨਾਲ ਜਿਹੜਾ ਦੇਖਣਾ ਤੇ ਬਰਾਬਰ ਦਾ ਜਿਹੜਾ ਵਿਵਹਾਰ ਕਰਨਾ ਆ ਉਹ ਜ਼ਰੂਰੀ ਆ। ਤੇ ਜਗ੍ਹਾ ਜਗ੍ਹਾ ਦੇ ਉੱਤੇ ਇਹ ਮੀ ਟੂ ਮੂਵਮੈਂਟ ਤੋਂ ਬਾਅਦ 'ਚ ਹੋਰ ਬਹੁਤ ਕੁਛ ਜਿਹੜਾ ਦੁਨੀਆ ਭਰ ਦੇ ਵਿੱਚ ਜਿਹੜਾ ਚੱਲ ਰਿਹਾ ਆ, ਖਾਸ ਕਰਕੇ ਜਿਹੜੇ ਹੁਣ ਸੈਕਸ਼ੂਅਲ ਅਬਿਊਜ਼ ਦੀਆਂ ਗੱਲਾਂ ਜਿਹੜੀਆਂ ਬਾਹਰ ਜਿਹੜੀਆਂ ਆ ਰਹੀਆਂ ਵੀ ਕਿੱਦਾਂ ਔਰਤਾਂ ਦੇ ਨਾਲ ਕੰਮਾਂ ਦੇ ਉੱਤੇ, ਚਾਹੇ ਵੱਡੇ ਤੋਂ ਵੱਡੇ ਜਿਹੜੇ ਕਹਿ ਲਓ ਵੀ ਹਾਲੀਵੁੱਡ ਦੀਆਂ ਗੱਲਾਂ ਆ, ਪੋਲੀਟੀਕਲ ਜਿਹੜੇ ਲੋਕਾਂ ਦੇ ਆਫਿਸ ਆ ਉਹਨਾਂ ਦੀਆਂ ਗੱਲਾਂ ਆ, ਜਾਂ ਕਈ ਵਾਰੀ ਆਪਾਂ ਡੋਮੈਸਟਿਕ ਵਾਇਲੈਂਸ ਹੋਰ ਗੱਲਾਂ ਕਰਦੇ ਆ ਵੀ ਇੱਦਾਂ ਦੇ ਕੰਮ ਜਿਹੜੇ ਚੱਲ ਰਹੇ ਆ ਉਹ ਰੁਕਣੇ ਚਾਹੀਦੇ ਆ। ਤੇ ਹਰ ਇੱਕ ਦੇ ਦਿਮਾਗ ਦੇ ਵਿੱਚ ਇਹ ਗੱਲ ਹੋਣੀ ਚਾਹੀਦੀ ਆ ਵੀ ਹਰ ਇੱਕ ਜਣਾ, ਹਰ ਇੱਕ ਇਨਸਾਨ, ਚਾਹੇ ਉਹ ਮਰਦ ਆ ਚਾਹੇ ਉਹ ਔਰਤ ਆ ਜਾਂ ਕੋਈ ਵੀ ਆ, ਹਰ ਇੱਕ ਨੂੰ ਬਰਾਬਰ ਦਾ ਜੀਣ ਦਾ ਹੱਕ ਆ, ਹਰ ਇੱਕ ਦੇ ਬਰਾਬਰ ਦੇ ਜਿਹੜੇ ਹੱਕ ਆ ਉਹ ਜਿਹੜੇ ਉਹ ਹੋਣੇ ਚਾਹੀਦੇ ਆ। ਸੋ ਖਾਸ ਕਰਕੇ ਔਰਤਾਂ ਦੇ ਲਈ ਇਹ ਜ਼ਰੂਰੀ ਆ ਕਿਉਂਕਿ ਕਿਤੇ ਨਾ ਕਿਤੇ ਮਰਦ ਪ੍ਰਧਾਨ ਜਿਹੜੇ ਇਹ ਤੁਸੀਂ ਕਹਿ ਲਓ ਵੀ ਜਿਹੜਾ ਵਿਸ਼ਵ ਵੀ ਮੋਸਟਲੀ ਜਿਹੜਾ ਮਰਦ ਪ੍ਰਧਾਨ ਜਿਹੜਾ ਕਿਤੇ ਨਾ ਕਿਤੇ ਰਿਹਾ ਆ। ਅਮਰੀਕਾ ਦੇ 250 ਸਾਲ ਦੀ ਤਕਰੀਬਨ ਇਤਿਹਾਸ ਦੇ ਵਿੱਚ ਅਜੇ ਤੱਕ ਵੀ ਕੋਈ ਮਹਿਲਾ ਜਿਹੜੀ ਰਾਸ਼ਟਰਪਤੀ ਆ ਉਹ ਨਹੀਂ ਬਣ ਸਕੀ। ਪਹਿਲੀ ਵਾਰੀ ਕੋਈ ਚਾਂਸ ਸੀਗਾ ਪਰ ਉਦੋਂ ਵੀ ਇਹਨਾਂ ਦੇ ਆਪਣੇ ਭੈੜੇ ਕੈਂਪੇਨ ਦੇ ਕਰਕੇ ਤੇ ਬੈਕ ਸਟੈਬਿੰਗ ਦੇ ਕਰਕੇ ਇਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਡੈਮੋਕ੍ਰੇਟ ਪਾਰਟੀ ਵਾਲੇ ਉਹ ਰਹਿ ਗਏ, ਤੇ ਉੱਧਰ ਰਾਸ਼ਟਰਪਤੀ ਟਰੰਪ ਨੇ ਆਪਣਾ ਕੈਂਪੇਨ ਵਧੀਆ ਜਿਹੜਾ ਕਹਿ ਲਓ ਵੀ ਉਹਦੇ ਮੁਕਾਬਲੇ ਚਲਾਇਆ ਜਿਸ ਕਰਕੇ ਉਹ ਜਿੱਤ ਵੀ ਗਏ। ਸੋ ਇਹ ਦੇਖੋ ਗੱਲਾਂ ਇੱਥੋਂ ਚਾਲੂ ਹੁੰਦੀਆਂ ਨੇ ਜਿਹੜੀਆਂ ਹਰ ਇੱਕ ਚੀਜ਼ ਦੀਆਂ ਵੀ ਇੰਟਰਨੈਸ਼ਨਲ ਵੂਮਨ ਡੇ ਵੀ ਉਹ ਸਾਰਾ ਕੁਛ, ਤੇ ਇੱਥੇ ਕਿਸ ਤਰੀਕੇ ਦੀ ਜਿਹੜੀ ਉਹ ਗੱਲਾਂ ਹੋ ਰਹੀਆਂ ਉਹ ਵੀ ਹਰ ਇੱਕ ਨੂੰ ਜਿਹੜੀ ਵਾਚਣ ਦੀ ਜਿਹੜੀ ਜ਼ਰੂਰਤ ਆ। ਇਹਨਾਂ ਨੂੰ ਵੀ ਅਮਰੀਕਾ ਵਾਲਿਆਂ ਨੂੰ ਵੀ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਦੀ ਜ਼ਰੂਰਤ ਆ ਵੀ ਹੋ ਕੀ ਰਿਹਾ ਆ ਇਹਨਾਂ ਦੇ ਨੱਕ ਦੇ ਹੇਠਾਂ ਹੀ, ਵੀ ਕਿਸ ਤਰੀਕੇ ਦੇ ਨਾਲ ਔਰਤਾਂ ਆਪਣੇ ਆਪ ਨੂੰ ਅਨਸੇਫ ਮੰਨਦੀਆਂ ਨੇ ਜਿਹੜੇ ਉੱਥੇ ਕੰਮ ਹੋ ਰਹੇ ਆ। ਸੋ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਮੁਬਾਰਕਾਂ ਤਾਂ ਹੈਗੀਆਂ ਆ, ਪਰ ਨਾਲ ਦੇ ਨਾਲ ਸਾਰਿਆਂ ਨੂੰ ਇਹ ਚੀਜ਼ ਵੀ ਜਿਹੜੀ ਪ੍ਰਣ ਕਰਨਾ ਚਾਹੀਦਾ ਆ ਵੀ ਹਰ ਇੱਕ ਦਾ, ਜਿੱਦਾਂ ਆਪਾਂ ਆਪਣੇ ਭਾਈਚਾਰੇ ਦੇ ਵਿੱਚ, ਆਪਣੇ ਜਿਹੜੇ ਵਿਰਸੇ ਦੇ ਵਿੱਚ, ਆਪਣੇ ਸੱਭਿਆਚਾਰ ਦੇ ਵਿੱਚ ਵੀ ਆ, ਹਰ ਔਰਤ ਨੂੰ ਭੈਣ ਧੀ ਜਿਹੜੀ ਆ ਉਹ ਸਮਝ ਕੇ ਜਿਹੜਾ ਵਿਚਰਨਾ ਹੁੰਦਾ ਆ, ਤੇ ਉਹ ਕੰਮ ਜਿਹੜਾ ਆ ਇੱਥੇ ਉਹ ਚੀਜ਼ ਨੂੰ ਆਪਾਂ ਫੈਲਾਈਏ ਤਾਂ ਹੀ ਜਿਹੜਾ ਵਧੀਆ ਆ ਉਹੀ ਜਿਹੜਾ ਅਸਲੀ ਅੰਤਰਰਾਸ਼ਟਰੀ ਮਹਿਲਾ ਦਿਵਸ ਜਿਹੜਾ ਆ ਉਹ ਹੋਵੇਗਾ। ਬਾਕੀ ਸਾਰਿਆਂ ਨੂੰ ਹੀ ਜਿਹੜੇ ਇਸ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਬਹੁਤ ਬਹੁਤ ਜਿਹੜੀਆਂ ਮੁਬਾਰਕਾਂ ਹੋਣ। ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਗੱਲ ਕਰਦੇ ਹਾਂ ਆਪਾਂ ਸੀਰੀਆ ਦੀ ਜਿਹੜੀ ਅਕਸਰ ਗੱਲ ਕਰਦੇ ਰਹਿੰਦੇ ਆ। ਜਿਹੜੀ MSF ਆ ਉਹਨਾਂ ਨੇ ਜਿਹੜਾ ਦੱਸਿਆ ਆ ਵੀ ਈਸਟਰਨ ਗੋਟਾ ਸੀਰੀਆ ਦੇ ਵਿੱਚ ਪਿਛਲੇ 2 ਹਫ਼ਤਿਆਂ ਦੇ ਵਿੱਚ 1000 ਤੋਂ ਵੱਧ ਬੰਦੇ ਜਿਹੜੇ ਆ ਉਹ ਮਾਰੇ ਜਾ ਚੁੱਕੇ ਨੇ। 4800 ਤੋਂ ਵੱਧ ਲੋਕ ਜਿਹੜੇ ਆ ਉਹ ਜ਼ਖਮੀ ਹੋਏ ਨੇ। ਰੈਬਲਸ ਦਾ ਇਸ ਟਾਈਮ ਕਹਿ ਲਓ ਵੀ ਉਸ ਇਲਾਕੇ ਦੇ ਉੱਤੇ ਉਹਨਾਂ ਨੇ ਉੱਤੇ ਕਬਜ਼ਾ ਕਰਕੇ ਰੱਖਿਆ, ਜਿਸ ਨੂੰ ਲੈ ਕੇ ਜਿਹੜੀ ਭਾਰੀ ਬੰਬਬਾਰੀ ਗੋਲੀਬਾਰੀ ਜਿਹੜੀ ਆ ਉੱਥੇ ਹੋ ਰਹੀ ਆ, ਜਿਸ ਕਰਕੇ ਪਿਛਲੇ 2 ਹਫ਼ਤਿਆਂ ਦੇ ਵਿੱਚ 1000 ਤੋਂ ਵੱਧ ਬੰਦੇ ਮਾਰੇ ਜਾ ਚੁੱਕੇ ਆ। ਮੈਡੀਕਲ ਫੈਸਿਲਿਟੀਜ਼ ਇਹ ਜਿਹੜਾ ਸੰਸਥਾ ਹੈਗੀ ਆ ਜੋ ਕਿ ਡਾਕਟਰ ਵਿਦਆਊਟ ਬਾਰਡਰਸ ਦੇ ਦੁਆਰਾ ਦੇ ਵੱਲੋਂ ਜਿਹੜੀ ਸਪੋਰਟ ਕੀਤੀ ਜਾਂਦੀ ਆ, ਉਹਨਾਂ ਨੇ ਇਹ ਜਿਹੜੇ ਆંકੜੇ ਦਿੱਤੇ ਆ। ਸੋ ਦੇਖੋ ਇਹ ਤਾਂ ਉਹੀ ਆંકੜੇ ਆ ਜਿਹੜੇ ਉਹਨਾਂ ਤੱਕ ਪਹੁੰਚ ਸਕੇ ਹੋਣਗੇ ਲੋਕ ਇਲਾਜ ਦੇ ਲਈ ਜਾਂ ਦਮ ਤੋੜ ਗਏ ਜਾਂ ਜਿਨ੍ਹਾਂ ਜਿਹੜੇ ਲੋਕ ਉੱਥੇ ਪਹੁੰਚੇ ਆ। ਕਈ ਤਾਂ ਅਜੇ ਵੀ ਜਿਹੜੀਆਂ ਲਾਸ਼ਾਂ ਆ ਉਹ
ਰਾਖ ਦੇ ਵਿੱਚ ਜਿਹੜੀਆਂ ਉੱਥੇ ਇਸ ਟਾਈਮ ਹੋਇਆ ਪਿਆ ਆ, ਸਭ ਕੁਛ ਗਰਦਾਨ ਹੋਇਆ ਪਿਆ, ਉੱਥੇ ਜਿਹੜੀਆਂ ਫਸੀਆਂ ਹੋਣਗੀਆਂ, ਕਈਆਂ ਨਿਕਲੀਆਂ ਹੀ ਨਹੀਂ ਹੋਣਗੀਆਂ। ਸੋ ਇਹ ਆંકੜੇ ਜਿਹੜੇ ਵਧਣੇ ਹੀ ਆ ਲਗਾਤਾਰ। ਜਿਸ ਤਰੀਕੇ ਦੇ ਨਾਲ ਸਿਚੁਏਸ਼ਨ ਸੀਰੀਆ ਦੇ ਵਿੱਚ ਬੈਡ ਹੋ ਰਹੀ ਆ, ਉੱਥੇ ਲੋਕਾਂ ਦਾ ਘਾਣ ਜਿਹੜਾ ਹੋ ਰਿਹਾ ਆ, ਇਹ ਬਹੁਤ ਮਾੜੀ ਜਿਹੜੀ ਆ ਉਹ ਇਸ ਟਾਈਮ ਗੱਲ ਹੈਗੀ ਆ। ਉਮੀਦ ਇਹੀ ਕਰ ਸਕਦੇ ਹਾਂ ਆਪਾਂ, ਅਰਦਾਸ ਇਹੀ ਕਰ ਸਕਦੇ ਹਾਂ ਵੀ ਇੱਦਾਂ ਦੇ ਕੰਮ ਨਾ ਹੋਣ, ਪਰ ਜਿਹੜੇ ਉਸ ਚੀਜ਼ ਨੂੰ ਲੈ ਕੇ, ਉਸ ਇਲਾਕੇ ਨੂੰ ਲੈ ਕੇ, ਚਾਹੇ ਉਹ ਤੇਲ ਨੂੰ ਲੈ ਕੇ ਹੋਵੇ ਵੀ ਕਿਹਦਾ ਕਬਜ਼ਾ ਇਸ ਇਲਾਕੇ ਦੇ ਉੱਤੇ ਹੋਵੇ, ਤੇ ਜੋ ਕੁਛ ਉਹ ਚੱਲ ਰਿਹਾ ਆ ਬਹੁਤ ਹੀ ਮੰਦਭਾਗਾ ਇਸ ਟਾਈਮ ਚੱਲ ਰਿਹਾ। ਚਾਹੇ ਬੱਚਾ ਆ, ਚਾਹੇ ਬਜ਼ੁਰਗ ਆ, ਚਾਹੇ ਔਰਤ ਆ, ਚਾਹੇ ਮਰਦ ਆ, ਚਾਹੇ ਕੋਈ ਵੀ ਆ, ਬੰਬ ਨੇ ਇਸ ਚੀਜ਼ ਨੂੰ ਕਦੀ ਨਹੀਂ ਦੇਖਣਾ, ਗੋਲੀ ਨੇ ਇਸ ਚੀਜ਼ ਨੂੰ ਨਹੀਂ ਦੇਖਣਾ। ਉਹ ਜਿਹੜਾ ਵੀ ਉਸਦੇ ਰਾਹ ਦੇ ਵਿੱਚ ਆਈ ਗਿਆ, ਉਸ ਨੇ ਉਸ ਨੂੰ ਫੌਤ ਕਰੀ ਜਾਣਾ ਆ। ਸੋ ਇਹ ਜਿਹੜੇ ਹਾਲਾਤ ਇਸ ਟਾਈਮ ਹੋਏ ਆ, ਕਿਤੇ ਸਾਲ ਦੇ ਨਿਆਣੇ ਦੇਖ ਰਹੇ ਆ, ਕਿਤੇ 2 ਸਾਲ ਦੇ, ਕਿਤੇ 8 ਸਾਲਾਂ ਦੇ, ਕੋਈ ਜਿਹੜੇ ਅਪਾਹਜ ਹੋ ਚੁੱਕੇ ਨੇ, ਕਈ ਕੁਛ ਜਿਹੜਾ ਉਹ ਹੋ ਚੁੱਕਾ ਆ। ਪਰ ਫਿਰ ਵੀ ਜਿਹੜੇ ਲੜ ਰਹੇ ਨੇ ਉਹਨਾਂ ਨੇ ਪਤਾ ਨਹੀਂ ਕਿਹੜੀਆਂ ਅੱਖਾਂ ਦੇ ਉੱਤੇ ਪੱਟੀਆਂ ਬੰਨੀਆਂ ਵੀ ਇਹਨਾਂ ਲੋਕਾਂ ਦੇ ਦਰਦ, ਇਹਨਾਂ ਲੋਕਾਂ ਦੇ ਹਾਲਾਤ ਜਿਹੜੇ ਆ ਉਹਨਾਂ ਨੂੰ ਬਿਲਕੁਲ ਵੀ ਜਿਹੜੇ ਆ ਉਹ ਨਜ਼ਰ ਨਹੀਂ ਆ ਰਹੇ। ਸੋ ਹੋਪਫੁਲੀ ਆਪਣੇ ਇਹ ਜਿਹੜਾ ਸਿਲਸਿਲਾ ਹੈ ਉੱਥੇ ਮੌਤਾਂ ਦਾ ਜਲਦ ਹੀ ਰੁਕੇ, ਇਹੀ ਜਿਹੜੀ ਆਪਾਂ ਅਰਦਾਸ ਕਰਦੇ ਹਾਂ। ਅਤੇ ਇਹ ਜਿਹੜੇ ਵੱਡੇ ਹਾਕਮ ਜਿਹੜੇ ਇਸ ਟਾਈਮ ਆਪਸ ਦੇ ਵਿੱਚ ਲੜ ਰਹੇ ਆ, ਉਹਨਾਂ ਨੂੰ ਵੀ ਕੋਈ ਅਕਲ ਆਵੇ, ਉਹਨਾਂ ਨੂੰ ਵੀ ਕੁਛ ਸਮਝ ਆ ਪਵੇ। ਅਗਲੀ ਖਬਰ ਹੈ ਉਸ ਦੇ ਵੱਲ ਆਪਾਂ ਵੱਧਦੇ ਹਾਂ ਵੀ ਜਿਹੜੇ ਯੂਰਪੀਅਨ ਯੂਨੀਅਨ ਆ, ਉਹਨਾਂ ਨੇ ਕਿਹਾ ਆ ਵੀ ਜਿਹੜਾ UK ਨੇ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਬ੍ਰੈਕਸਿਟ ਕੀਤਾ ਸੀ, ਵੀ ਉੱਥੋਂ ਦੇ ਲੋਕਾਂ ਨੇ ਰੈਫਰੈਂਡਮ ਦਿੱਤਾ ਸੀ ਵੀ ਅਸੀਂ ਯੂਰਪੀਅਨ ਯੂਨੀਅਨ ਦੇ ਨਾਲੋਂ, ਯੂਰਪੀਅਨ ਸੰਘ ਦੇ ਨਾਲੋਂ ਵੱਖਰੇ ਹੋਣਾ ਆ। ਉਹ ਕਹਿੰਦੇ ਵੀ ਅਸੀਂ ਉਸ ਗੱਲਬਾਤ ਦੇ ਉੱਤੇ ਅਸੀਂ ਬਿਲਕੁਲ ਫਰੀਜ਼ ਲਾ ਰਹੇ ਹਾਂ ਜਿੰਨੀ ਦੇਰ ਤੱਕ ਬ੍ਰਿਟੇਨ ਨੇ ਜਿਹੜਾ ਆਇਰਲੈਂਡ ਦੇ ਨਾਲ ਜਿਹੜਾ ਆਪਣਾ ਬਾਰਡਰ ਸੋਲਿਊਸ਼ਨ ਆ, ਜੋ ਵੀ ਕੀਤਾ ਆ, ਜੋ ਕਹਿ ਰਹੇ ਆ ਵੀ ਉਹ ਕੀਤਾ ਆ, ਵੀ ਉਹ ਸਾਨੂੰ ਦਿਖਾ ਨਹੀਂ ਦਿੰਦੇ ਵੀ ਕੀ ਜਿਹੜਾ ਆ ਉਹਨਾਂ ਦਾ ਐਕਚੁਅਲ ਦੇ ਵਿੱਚ ਉਹ ਸੋਲਿਊਸ਼ਨ ਜਿਹੜਾ ਉਹ ਬਣਿਆ ਪਿਆ ਆ। ਯੂਰਪੀਅਨ ਯੂਨੀਅਨ ਨੇ ਅਲਟੀਮੇਟਮ ਜਿਹੜਾ ਥੈਰੇਸਾ ਮੇ ਨੂੰ ਇਹ ਦਿੱਤਾ ਆ ਵੀ ਬ੍ਰੈਕਸਿਟ ਟਾਕ ਉਨੀ ਦੇਰ ਤੱਕ ਜਿਹੜੇ ਆ ਉਹ ਨੇਪਰੇ ਨਹੀਂ ਚੜ੍ਹਨਗੇ ਜਾਂ ਅੱਗੇ ਨਹੀਂ ਵਧਣਗੇ ਜਿੰਨੀ ਦੇਰ ਤੱਕ ਤੁਹਾਡਾ ਤੇ ਆਇਰਲੈਂਡ ਦਾ ਜਿਹੜਾ ਬਾਰਡਰ ਦਾ ਸਵਾਲ ਆ ਉਹ ਕਿਸੇ ਤਰੀਕੇ ਦੇ ਨਾਲ ਸੋਲਵ ਨਹੀਂ ਹੋ ਜਾਂਦਾ। ਡਬਲਿਨ ਦੇ ਵਿੱਚ ਇਸ ਦੇ ਪ੍ਰਤੀ ਜਿਹੜੀ ਆ ਉਹ ਗੱਲਬਾਤ ਕਰ ਰਹੇ ਸੀਗੇ ਯੂਰਪੀਅਨ ਕੌਂਸਲ ਦੇ ਪ੍ਰੈਜ਼ੀਡੈਂਟ ਡੋਨਲਡ ਟਸਕ। ਉੱਥੇ ਹੀ ਆਇਰਲੈਂਡ ਦੇ ਪ੍ਰਾਈਮ ਮਿਨਿਸਟਰ ਲੀਓ ਵਾਰਡਲਕਰ ਜਿਹੜੇ ਆ ਉਹ ਉੱਥੇ ਮੌਜੂਦ ਸੀਗੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਬ੍ਰਿਟੇਨ ਆਪਣੇ ਇਸ ਜਿਹੜੇ ਗਵਾਂਢੀ ਦੇ ਨਾਲ ਜਿਹੜੇ ਬਾਰਡਰ ਸੋਲਿਊਸ਼ਨ ਆ ਕੀ ਜਿਹੜਾ ਬਣਾਉਂਦਾ ਹੈ ਤੇ ਕੀ ਉਹ ਦਿਖਾਉਂਦੇ ਆ। ਇਹ ਜਿਹੜਾ ਰੌਲਾ ਜਿਹੜਾ ਰੱਪਾ ਆ ਉਹ ਜ਼ਰੂਰ ਚੱਲ ਰਿਹਾ, ਖਾਸ ਕਰਕੇ ਕਹਿੰਦੇ ਆਇਰਿਸ਼ ਸੀ ਨੂੰ ਲੈ ਕੇ ਉਹ ਗੱਲ ਕਰ ਰਹੇ ਆ ਵੀ ਕਿਹੜਾ ਇਲਾਕਾ ਸਾਡਾ ਆ, ਕਿਹੜਾ ਤੁਹਾਡਾ ਆ। ਸੋ ਇਹ ਦੇਖਣ ਵਾਲੀ ਗੱਲ ਰਹੇਗੀ। ਯੂਰਪੀਅਨ ਸੰਘ ਜਿਹੜਾ ਇਸ ਮੌਕੇ ਇੱਕ ਸਿੰਗਲ ਮਾਰਕੀਟ ਜਿਹੜੀ ਆ ਉਹ ਇੱਕ ਹਿਸਾਬ ਨਾਲ ਬਣੀ ਹੋਈ ਆ ਵੀ ਯੂਰਪ ਦੇ ਬਹੁਤੇ ਮੁਲਕ ਇਸ ਦੇ ਅਧੀਨ, ਇਸ ਦੇ ਸੰਘ ਦੇ ਵਿੱਚ ਜੁੜੇ ਹੋਏ ਆ ਤੇ ਉਹ ਬਾਕੀ ਹੋਰ ਕਹਿ ਲਓ ਵੀ ਮਹਾਂਦਵੀਪਾਂ ਦੇ ਨਾਲ, ਜਿੱਦਾਂ ਕਹਿ ਲਓ ਵੀ ਨਾਰਥ ਕੋਰੀਆ, ਨਾਰਥ ਅਮਰੀਕਾ, ਉੱਤਰੀ ਅਮਰੀਕਾ, ਸਾਊਥ ਅਮਰੀਕਾ, ਦੱਖਣ ਅਮਰੀਕਾ ਤੇ ਅਫਰੀਕਾ ਹੋ ਗਿਆ, ਏਸ਼ੀਆ ਹੋ ਗਿਆ, ਇਹਨਾਂ ਦੇ ਨਾਲ ਇੱਕ ਤੌਰ ਦੇ ਉੱਤੇ ਇੱਕ ਸਾਂਝੇ ਮੰਚ ਤੋਂ ਜਿਹੜਾ ਆ ਉਹ ਵਪਾਰ ਦੀਆਂ ਗੱਲਾਂ ਜਿਹੜੀਆਂ ਉਹ ਕਰਦੇ ਨੇ, ਹੋਰ ਟਰੀਟੀਜ਼ ਜਿਹੜੀਆਂ ਆ ਉਹ ਕਰਦੇ ਨੇ। ਬਾਕੀ ਨਿੱਜੀ ਤੌਰ ਦੇ ਉੱਤੇ ਜਿਹੜੇ ਮੁਲਕਾਂ ਨੂੰ ਵੀ ਉਹ ਵੀ ਖੁਦ ਮੁਖਤਿਆਰੀ ਜਿਹੜੀ ਉਹ ਡੈਫੀਨੇਟਲੀ ਉਹ ਹੈਗੀ ਹੈ, ਪਰ ਇਸ ਦੇ ਨਾਲ ਜਦੋਂ ਸਾਂਝੇ ਤੌਰ ਦੇ ਉੱਤੇ ਕਰਦੇ ਨੇ ਤਾਂ ਕਹਿੰਦੇ ਵਧੀਆ ਡੀਲਾਂ ਇੱਕ ਹਿਸਾਬ ਦੇ ਨਾਲ ਉਹ ਬਣ ਜਾਂਦੀਆਂ ਨੇ। ਸੋ ਉਸ ਦੇ ਵਿੱਚੋਂ ਆਲਰੇਡੀ ਬ੍ਰਿਟੇਨ ਨੇ ਆਪਣੇ ਆਪ ਨੂੰ ਬਾਹਰ ਕੱਢ ਲਿਆ ਹੈ ਲੋਕਾਂ ਨੇ ਜਦੋਂ ਉਸ ਦੇ ਉੱਤੇ ਵੋਟਾਂ ਪਾਈਆਂ ਸੀਗੀਆਂ। ਸੋ ਇਹ ਜਿਹੜਾ ਇੱਕ ਨਵਾਂ ਅਲਟੀਮੇਟਮ ਆਇਆ, ਇਸ ਦੇ ਨਾਲ ਜਿਹੜਾ ਬ੍ਰੈਕਸਿਟ ਦੀ ਗੱਲਬਾਤ ਦੇ ਉੱਤੇ ਜਿਹੜਾ ਥੋੜ੍ਹਾ ਜਿਹਾ ਸੈਟਬੈਕ ਜਿਹੜਾ ਉਹਨਾਂ ਨੂੰ ਜ਼ਰੂਰ ਲੱਗ ਸਕਦਾ ਆ, ਪਰ ਕਹਿੰਦੇ ਆ ਵੀ ਉਹ ਪੂਰੇ ਉਹਨਾਂ ਨੇ ਕਹਿ ਲਓ ਵੀ ਵਚਨਬੱਧ ਨੇ। ਉਹਨਾਂ ਨੇ ਆਪਣੇ ਲੋਕਾਂ ਨੂੰ ਵੀ ਕਹਿ ਦਿੱਤਾ ਆ ਬ੍ਰਿਟੇਨ ਵਾਲਿਆਂ ਨੇ ਵੀ ਅਸੀਂ ਤਾਂ ਯੂਰਪੀਅਨ ਸੰਘ ਚੋਂ ਬਾਹਰ ਜਿਹੜਾ ਆ ਉਹ ਜਾਣਾ ਹੀ ਜਾਣਾ ਆ। ਸੋ ਹੋਪਫੁਲੀ ਉਹ ਜਲਦ ਹੀ ਅਜਿਹਾ ਕੋਈ ਪੇਪਰ ਵਰਕ ਜਿਹੜਾ ਕਰਕੇ ਆਇਰਲੈਂਡ ਦੇ ਨਾਲ ਜਿਹੜੇ ਬਾਰਡਰ ਦੀ ਜਿਹੜੀ ਸਿਚੁਏਸ਼ਨ ਆ ਉਸ ਨੂੰ ਜਿਹੜਾ ਵਰਤ ਕੇ ਜਿਹੜਾ ਉਹ ਕਰਨਗੇ। ਯੂਰਪੀਅਨ ਯੂਨੀਅਨ ਇਸ ਟਾਈਮ ਆਈ ਥਿੰਕ ਆਇਰਲੈਂਡ ਨੂੰ ਇੱਕ ਪੌਨ ਦੇ ਵਜੋਂ ਜਿਹੜਾ ਵਰਤ ਰਿਹਾ ਆ, ਉਹ ਵੀ ਆਈ ਥਿੰਕ ਨਾਲ ਚਾਹੁੰਦੇ ਨਹੀਂ ਹੈ ਸ਼ਾਇਦ ਵੀ ਬ੍ਰਿਟੇਨ ਜਿਹੜਾ ਉਹਨਾਂ ਦੇ ਨਾਲ ਜਿਹੜਾ ਉਹ ਨਿਕਲੇ, ਕਿਉਂਕਿ ਫਾਇਦਾ ਤਾਂ ਹੁੰਦਾ ਹੀ ਹੈ ਜਦੋਂ ਐਡਾ ਵੱਡਾ ਮੁਲਕ ਕਿਸੇ ਵੀ ਸੰਘ ਦੇ ਵਿੱਚ ਨਾਲ ਜੁੜਿਆ ਹੋਵੇ ਆਰਥਿਕ ਤੌਰ ਦੇ ਉੱਤੇ। ਸੋ ਉਹ ਹੁਣ ਇੱਕ ਉਹ ਵਿੱਚ ਅੜਿੱਕਾ ਡਾਉਣ ਦੀ ਸ਼ਾਇਦ ਕੋਸ਼ਿਸ਼ ਕਰ ਰਹੇ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਇਸ ਦੇ ਉੱਤੇ ਵੀ ਕੀ ਬਣਦਾ ਆ।
ਉਧਰ ਅਮਰੀਕਾ ਨੇ ਮੈਕਸੀਕੋ ਦੇ ਇੱਕ ਰਿਜ਼ੋਰਟ ਟਾਊਨ ਪਲਾਇਆ ਡੈਲ ਕਾਰਮਨ ਉੱਥੇ ਜਾਣ ਦੇ ਲਈ ਖਾਸ ਕਰਕੇ ਗਵਰਨਮੈਂਟ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਜਾਣ ਦੇ ਲਈ ਮਨਾ ਕਰ ਦਿੱਤਾ ਹੈ, ਪ੍ਰੋਹਿਬਿਟ ਕੀਤਾ ਹੈ ਵੀ ਤੁਸੀਂ ਉੱਥੇ ਨਾ ਜਾਓ। USA ਨੇ ਟਰੈਵਲ ਵਾਰਨਿੰਗ ਜਿਹੜੀ ਹੈ ਵਿਸ਼ੇਸ਼ ਤੌਰ ਦੇ ਉੱਤੇ ਉੱਥੇ ਰੱਖ ਦਿੱਤੀ ਆ। ਕਹਿੰਦੇ ਆ ਵੀ USA ਨੇ ਆਖਿਆ, ਐਮਬੈਸੀ ਨੇ ਆਖਿਆ ਵੀ ਸਾਨੂੰ ਜਿਹੜੀ ਇੱਕ ਗੋਪਨੀय ਸੂਚਨਾ ਮਿਲੀ ਆ ਤੇ ਵੀ ਇੱਥੇ ਇੱਕ ਸਿਕਿਉਰਿਟੀ ਥ੍ਰੈਟ ਆ, ਖਾਸ ਕਰਕੇ ਜਿਹੜੇ ਵੀ ਅਮਰੀਕਾ ਦੇ ਜਿਹੜੇ ਸਰਕਾਰੀ ਕਹਿ ਲਓ ਵੀ ਇੰਪਲੋਈਜ਼ ਆ ਉਹਨਾਂ ਨੂੰ ਲੈ ਕੇ। ਤੇ ਇਨਫੈਕਟ ਉਹਨਾਂ ਨੇ ਇਹ ਕਿਹਾ ਵੀ ਕੋਈ ਵੀ ਅਮਰੀਕੀ ਨਾਗਰਿਕ ਜਿਹੜਾ ਆ ਜਿਹੜਾ ਮੈਕਸੀਕੋ ਦਾ ਇਹ ਬਹੁਤ ਹੀ ਪੋਪੂਲਰ ਰਿਜ਼ੋਰਟ ਟਾਊਨ ਜਿਹੜਾ ਹੈਗਾ ਆ ਪਲਾਇਆ ਡਲ ਕਾਰਮਨ ਉੱਥੇ ਨਾ ਹੀ ਜਾਵੇ। ਇਹ ਜਿਹੜੀ ਆ ਸਿਚੁਏਸ਼ਨ ਉੱਥੇ ਬੈਡ ਹੋ ਸਕਦੀ ਆ। 21 ਫਰਵਰੀ ਨੂੰ ਕਹਿੰਦੇ ਆ ਉੱਥੇ ਐਕਸਪਲੋਜਨ ਹੋਇਆ ਸੀ ਫੈਰੀ ਦੇ ਵਿੱਚ, ਜਿਸ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਸਾਰਿਆਂ ਦੇ ਮਨਾਂ ਦੇ ਵਿੱਚ ਚਿੰਤਾ ਵੱਧ ਗਈ ਸੀ। 25 ਲੋਕ ਉੱਥੇ ਜਿਹੜੇ ਜ਼ਖਮੀ ਹੋਏ ਸੀ, ਜਿਨ੍ਹਾਂ 'ਚ 2 ਅਮਰੀਕੀ ਨਾਗਰਿਕ ਵੀ ਸ਼ਾਮਲ ਸੀਗੇ। 1 ਮਾਰਚ ਨੂੰ ਇੱਕ ਅਨਡੈਟੋਨੇਟਡ ਐਕਸਪਲੋਸਿਵ ਜਿਹੜਾ ਅਜੇ ਫਟਿਆ ਨਹੀਂ ਸੀ ਉਹ ਲੱਭਾ ਸੀਗਾ ਮੈਕਸੀਕੋ ਦੇ ਲਾਅ ਐਨਫੋਰਸਮੈਂਟ ਵਾਲਿਆਂ ਨੂੰ ਇੱਕ ਹੋਰ ਟੂਰਿਸਟ ਫੈਰੀ ਦੇ ਵਿੱਚ। ਸੋ ਕਿਤੇ ਨਾ ਕਿਤੇ ਜਿਹੜੇ ਆ ਸ਼ਾਇਦ ਕੋਈ ਉੱਥੇ ਇੱਦਾਂ ਦੀਆਂ ਕੋਸ਼ਿਸ਼ਾਂ ਕਰ ਰਿਹਾ ਵੀ ਜਿਹੜੇ ਸੈਲਾਨੀ ਉੱਥੇ ਆ ਰਹੇ ਨੇ ਉਹਨਾਂ ਦੇ ਉੱਤੇ ਜਿਹੜਾ ਆ ਉਹ ਹਮਲਾ ਕੀਤਾ ਜਾਵੇ। ਇਸ ਕਰਕੇ USA ਸਰਕਾਰ ਨੇ ਇਹ ਹਦਾਇਤਾਂ ਆਪਣੇ ਨਾਗਰਿਕਾਂ ਨੂੰ ਦਿੱਤੀਆਂ ਆ ਵੀ ਤੁਸੀਂ ਮੈਕਸੀਕੋ ਦੀ ਜਿਹੜੀ ਇਹ ਰਿਜ਼ੋਰਟ ਟਾਊਨ ਸਿਟੀ ਆ ਪਲਾਇਆ ਡੈਲ ਕਾਰਮਨ ਉੱਥੇ ਤੁਸੀਂ ਨਾ ਹੀ ਜਾਓ, ਕਿਉਂਕਿ ਮੇਜਰ ਸਿਕਿਉਰਿਟੀ ਰਿਸਕ ਜਿਹੜਾ ਆ ਜਾਂ ਉਹਨਾਂ ਦੀ ਜਾਨ ਨੂੰ ਜਿਹੜਾ ਖਤਰਾ ਆ ਉਹ ਬਣ ਸਕਦਾ ਆ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰੀ ਹੈ, USA ਦੇ ਡਰੋਨ ਦੇ ਨਾਲ 21 ਕਹਿੰਦੇ ਆ ਅੱਤਵਾਦੀਆਂ ਨੂੰ ਢੇਰ ਕੀਤਾ ਆ, ਜਿਸ ਦੇ ਵਿੱਚ ਪਾਕਿਸਤਾਨ ਦੀ ਤਾਲਿਬਾਨ ਲੀਡਰ ਦਾ ਮੁੰਡਾ ਵੀ ਸ਼ਾਮਿਲ ਆ। ਇਹ ਰਿਪੋਰਟ ਜਿਹੜੀ ਆ ਇੱਕ ਦੱਸਦੀ ਆ 2 ਮਿਜ਼ਾਈਲ ਕਹਿੰਦੇ ਆ ਫਾਇਰ ਦਾਗੀਆਂ ਗਈਆਂ ਸੀ US ਡਰੋਨ ਦੇ ਦੁਆਰਾ ਜਿਹੜੇ ਨੇਬਰਿੰਗ ਅਫਗਾਨਿਸਤਾਨ ਦੇ ਵਿੱਚ, ਜਿੱਥੇ 21 ਇਨਸਰਜੈਂਟ ਜਿਹੜੇ ਆ ਉਹਨਾਂ ਦੇ ਮਾਰੇ ਜਾਣ ਦੀ ਜਿਹੜੀ ਖਬਰ ਆ ਉਹ ਰਿਪੋਰਟ ਜਿਹੜੀ ਉਹ ਦੱਸਦੀ ਆ। ਇਹ ਜਿਹੜੇ ਕਹਿੰਦੇ ਵੀ ਇੱਕ ਪਾਕਿਸਤਾਨ ਦੇ, ਜਿੱਦਾਂ ਮੈਂ ਦੱਸਿਆ ਵੀ ਉਹਦਾ ਮੁੰਡਾ ਵੀ ਸ਼ਾਮਲ ਸੀ, ਤੇ ਉਸ ਦੇ ਵਿੱਚ 2 ਪਾਕਿਸਤਾਨੀ ਜਿਹੜੇ ਇੰਟੈਲੀਜੈਂਸ ਆਫੀਸ਼ੀਅਲ ਵੀ ਸ਼ਾਮਲ ਸੀ ਉੱਥੇ, ਤੇ ਨਾਲ ਹੀ ਇੱਕ ਤਾਲਿਬਾਨ ਕਮਾਂਡਰ ਜਿਹੜਾ ਆ ਉਹ ਵੀ ਉੱਥੇ ਮੌਜੂਦ ਸੀ, ਜਿਹੜੇ 21 ਜਾਣੇ ਉਸ ਦੇ ਵਿੱਚ ਮਾਰੇ ਗਏ ਆ। ਮੁੱਲਾ ਫਜ਼ੁੱਲਾ ਜੋ ਕਿ ਪਾਕਿਸਤਾਨ ਤਾਲਿਬਾਨ ਦਾ ਲੀਡਰ ਆ, ਕਹਿੰਦੇ ਇਸ ਇਲਾਕੇ ਦੇ ਵਿੱਚ ਜਿੱਥੇ ਇਹਨਾਂ ਨੇ US ਡਰੋਨ ਵਾਲਿਆਂ ਨੇ 2 ਮਿਜ਼ਾਈਲਾਂ ਛੱਡੀਆਂ ਉੱਥੇ ਅਕਸਰ ਜਿਹੜਾ ਆਉਂਦਾ ਜਾਂਦਾ ਸੀ। ਇਹ ਇੰਟੈਲੀਜੈਂਸ ਮਿਲਣ ਤੋਂ ਬਾਅਦ ਦੇ ਵਿੱਚ ਹੀ ਇਹਨਾਂ ਨੇ ਹਮਲਾ ਕਰਨ ਦੀ ਜਿਹੜਾ ਆ ਉਹ ਮਨ ਬਣਾਇਆ ਸੀ। ਪੈਂਟਾਗਨ ਨੇ ਇਸ ਦੇ ਉੱਤੇ ਇਹ ਰਿਪੋਰਟ ਜਿਹੜੀ ਇਸ ਟਾਈਮ ਜਾਰੀ ਕੀਤੀ ਆ। ਬਾਕੀ ਹੋਰ ਕੌਣ ਨੇ ਇਸ ਦੀਆਂ ਜਿਹੜੀਆਂ ਇਸ ਦੇ ਉੱਤੇ ਹੋਰ ਪੈਂਟਾਗਨ ਨੇ ਕੋਈ ਟਿੱਪਣੀਆਂ ਆ ਉਹ ਨਹੀਂ ਕੀਤੀਆਂ। ਫਜ਼ਲੁੱਲਾ ਕਹਿੰਦੇ ਆ ਉਹਦਾ ਸੂਫੀ ਮੁਹੰਮਦ ਇੱਕ ਰੈਡੀਕਲ ਐਂਟੀ US ਕਲੈਰਿਕ ਹੈਗਾ ਆ, ਉਸ ਦਾ ਜਵਾਈ ਦੱਸਿਆ ਜਾਂਦਾ ਆ, ਜੋ ਕਿ ਥੋੜ੍ਹਾ ਹੀ ਚਿਰ ਪਹਿਲਾਂ ਪਾਕਿਸਤਾਨ ਤੋਂ ਰਿਹਾ ਹੋ ਕੇ ਉੱਥੇ ਆਇਆ ਹੋਇਆ ਸੀ। ਪਾਕਿਸਤਾਨ ਦੇ ਵਿੱਚ ਇਸ ਨੂੰ 2009 ਦੇ ਵਿੱਚ ਗ੍ਰਿਫਤਾਰ ਕਰਕੇ ਰੱਖਿਆ ਹੋਇਆ ਸੀ ਪਿਸ਼ਾਵਰ ਦੇ ਵਿੱਚ, ਪਰ ਕੋਰਟ ਆਰਡਰ ਆਉਣ ਤੋਂ ਬਾਅਦ ਦੇ ਵਿੱਚ ਹੈਲਥ ਗਰਾਊਂਡ ਨੂੰ ਦੇਖਦੇ ਹੋਏ ਉਸ ਨੂੰ ਇਸੇ ਮਹੀਨੇ ਦੇ ਵਿੱਚ ਜਿਹੜਾ ਉਹ ਛੱਡ ਦਿੱਤਾ ਗਿਆ ਸੀ। ਅਗਲੀ ਜਿਹੜੀ ਆਪਾਂ ਖਬਰਾਂ ਜਿਹੜੀਆਂ ਉਸ ਦੇ ਵੱਲ ਵੱਧਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਬ੍ਰਿਟੇਨ ਦੇ ਵਿੱਚ ਜਿਹੜੇ ਰਸ਼ੀਅਨ ਸਪਾਈ ਸੀਗਾ ਉਸ ਨੂੰ ਤੇ ਉਸ ਦੀ ਕੁੜੀ ਨੂੰ ਜਿਹੜੇ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ, ਤੇ ਉਹ ਕਹਿੰਦੇ ਵੀ ਜਿਹੜਾ ਸੈਲਜ਼ਬਰੀ ਦੇ ਵਿੱਚ ਅਟੈਕ ਹੋਇਆ ਸੀ ਉਸ ਦੇ ਵਿੱਚ ਇੱਕ ਬ੍ਰੇਨ ਏਜੰਟ ਜਿਹੜਾ ਖਾਸ ਕਰਕੇ ਵਰਤਿਆ ਗਿਆ ਸੀਗਾ, ਜਿਨ੍ਹਾਂ ਨੇ ਇਸ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਸੀਗੀ। ਤੇ ਕਹਿੰਦੇ ਵੀ ਬੜਾ ਹੀ ਰੈਕਲੈਸ ਜਿਹਾ ਇਹ ਅਟੈਕ ਸੀਗਾ ਜਿਹੜਾ ਰਸ਼ੀਅਨ ਸਪਾਈ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿੱਦਾਂ ਉਦੋਂ ਵੀ ਦੱਸਿਆ ਵੀ ਉਸ ਮੌਕੇ ਜਿਹੜਾ ਜਸੂਸ ਸੀਗਾ ਪਹਿਲਾਂ ਰਸ਼ੀਆ ਲਈ ਕੰਮ ਕਰਦਾ ਸੀ, ਬਾਅਦ ਚੋਂ ਡਬਲ ਏਜੰਟ ਜਿਹੜਾ ਉਹ ਬਣਿਆ ਤੇ ਉਹ ਬ੍ਰਿਟੇਨ ਦੇ ਲਈ ਵੀ ਜਿਹੜਾ ਉਹ ਕੰਮ ਕਰਨ ਲੱਗ ਗਿਆ ਸੀਗਾ। ਤੇ ਇਸ ਦੇ ਉੱਤੇ ਬਿਆਨ ਦਿੰਦੇ ਹੋਏ ਪ੍ਰਾਈਮ ਮਿਨਿਸਟਰ ਥੈਰੇਸਾ ਮੇ ਨੇ ਆਖਿਆ ਵੀ ਜੇ ਕੋਈ ਐਕਸ਼ਨ ਲੈਣ ਦੀ ਜ਼ਰੂਰਤ ਪਈ ਤਾਂ ਜਿਹੜੀ ਸਰਕਾਰ ਆ ਉਸ ਦੇ ਉੱਤੇ ਜ਼ਰੂਰ ਕੋਈ ਨਾ ਕੋਈ ਕਦਮ ਉਹ ਜ਼ਰੂਰ ਚੱਕੇਗੀ। ਜੋ ਵੀ ਅਪਰੋਪਰੀਏਟ ਹੋਇਆ ਉਹ ਅਸੀਂ ਆਪਣੇ
ਵੱਲੋਂ ਜ਼ਰੂਰ ਇਸ ਨੂੰ ਲੈ ਕੇ ਕਰਾਂਗੇ। ਸੋ ਸਮੇਂ ਦੇ ਉੱਤੇ ਜੇ ਹੁਣ ਨਜ਼ਰ ਮਾਰੀ, ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਆ ਸਮਾਪਤ ਆ, ਅਤੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਅਗਲੇ ਬੁਲੇਟਿਨ ਦੇ ਵਿੱਚ ਫਿਰ ਮਿਲਾਂਗੇ। ਉਦੋਂ ਤੱਕ ਲਈ ਇਜਾਜ਼ਤ ਲੈਂਦੇ ਹਾਂ। ਆਪਣੇ ਫੀਡਬੈਕ ਜ਼ਰੂਰ ਦਿਆ ਕਰੋ, ਕਾਲ ਕਰਕੇ, ਈਮੇਲ ਕਰਕੇ ਜਾਂ ਫੇਸਬੁੱਕ ਦੇ ਉੱਤੇ ਜਿਹੜਾ ਕਮੈਂਟ ਕਰਕੇ ਵੀ ਤੁਸੀਂ ਦੱਸ ਸਕਦੇ ਹੋ। ਅਤੇ ਹੁਣ ਇੱਥੇ ਹੀ ਜਿਹੜੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ, ਮਿਲਾਂਗੇ ਤੁਹਾਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।